USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਨਿੱਘੀ ਸਤਿ ਸਤਿ ਸ੍ਰੀ ਸ੍ਰੀ ਅਕਾਲ ਅਕਾਲ। ਜੀ। ਸੋ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਜਿੱਦਾਂ ਪ੍ਰਵੀਨ ਹੋਣਾ ਨੇ ਦੱਸਿਆ ਵੀ ਅੱਜ ਜੀਵਨ ਸ਼ੈਲੀ ਨੂੰ ਲੈ ਕੇ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ। ਹਿੰਮਤ ਦੀ ਗੱਲ ਕੀਤੀ, ਕਰੇਜ ਦੀ ਜਿਹੜੀ ਉਹ ਗੱਲ ਕੀਤੀ, ਸੈਲਫ ਕੌਨਫੀਡੈਂਸ ਦੀ ਜਿਹੜੀ ਇਹ ਵਿੱਚ ਨਾਲ ਜਿਹੜੀ ਉਹ ਗੱਲ ਕੀਤੀ ਆ। ਸੋ ਉਸ ਦੇ ਉੱਤੇ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਪਿਛਲੀ ਆਪਾਂ ਗੱਲ ਕੀਤੀ ਸੀ ਨਿਰਾਸ਼ਾ ਦੀ, ਹਾਂਜੀ, ਵੀ ਕਈ ਵਾਰੀ ਬੰਦਾ ਨਿਰਾਸ਼ ਜਿਹੜਾ ਉਹ ਹੋ ਜਾਂਦਾ, ਵੀ ਹਾਂਜੀ, ਨਿਰਾਸ਼ ਦੇ ਵਿੱਚੋਂ ਕਿੱਦਾਂ ਜਿਹੜਾ ਉਹ ਬੰਦਾ ਨਿਕਲ ਸਕਦਾ ਹੈ। ਸੋ ਹਿੰਮਤ ਉਸ ਦੇ ਵਿੱਚ ਇੱਕ ਬੜਾ ਅਹਿਮ ਪਹਿਲੂ ਆ ਹੈਗਾ ਬਿਲਕੁਲ। ਜਿਹੜਾ ਤੁਹਾਨੂੰ ਅਜਿਹੀ ਚੀਜ਼ ਤੋਂ ਬਾਹਰ ਉਭਾਰ ਦਿੰਦਾ ਹੈ। ਅੱਜ ਕੱਲ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਗੱਲ ਕਰ ਰਹੇ ਸੀ ਲਾਸਟ ਟਾਈਮ ਵੀ ਬੰਦੇ ਦਾ ਦਿਲ ਜਲਦੀ ਟੁੱਟ ਜਾਂਦਾ। ਬੰਦੇ ਦਾ ਮਤਲਬ ਇਨਸਾਨ, ਬੰਦਾ ਵੀ ਹੋ ਸਕਦਾ, ਬੁੜੀ ਵੀ ਹੋ ਸਕਦੀ ਆ। ਹਾਂਜੀ, ਵੀ ਇਨਸਾਨਾਂ ਦਾ ਦਿਲ ਅੱਜ ਕੱਲ ਜਲਦੀ ਜਿਹੜਾ ਉਹ ਟੁੱਟਣ ਲੱਗ ਗਿਆ, ਹਿੰਮਤ ਜੀ ਜਿਹੜੀ ਉਹ ਹਾਰਨ ਲੱਗ ਗਈ ਆ। ਪਰ ਕੀ ਹਿੰਮਤ ਕਿਹਾਂ ਦੇ ਉੱਤੇ ਆ ਜਾਂਦੀ ਹੈ? ਹਾਂ ਕੀ ਵੀ ਮੈਂ ਅੱਜ ਪ੍ਰਵੀਨ ਨੂੰ ਕਹਿਤਾ ਜਾਂ ਤੁਹਾਨੂੰ ਕਹਿਤਾ, ਕੀ ਹਿੰਮਤ ਏਡੀ ਜਲਦੀ ਆ ਸਕਦੀ ਹੈ? ਜੀ ਜਾਂ ਇਹ ਕਦੋਂ ਤੋਂ ਆਪਣੇ ਅੰਦਰ ਜਿਹੜੀ ਉਹ ਆ ਸਕਦੀ ਹੈ? ਕਿੱਦਾਂ ਇਹਨੂੰ ਆਪਾਂ ਆਪਣੇ ਵਿੱਚ ਜਿਹੜਾ ਉਹ ਵਧਾ ਸਕਦੇ ਹਾਂ? ਇਸ ਦੇ ਉੱਤੇ ਅੱਜ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਰੱਖਿਓ, ਤੁਸੀਂ ਵੀ ਦੱਸਿਓ ਵੀ ਇਹ ਹਿੰਮਤਾਂ ਕਿੱਦਾਂ ਪੈਦਾ ਹੁੰਦੀਆਂ, ਜੀ ਸੈਲਫ ਕੌਨਫੀਡੈਂਸ ਕਿੱਦਾਂ ਜਿਹੜਾ ਉਹ ਲਿਆਇਆ ਜਾ ਸਕਦਾ ਆ। ਹਾਂਜੀ, ਚਾਹੇ ਕੋਈ ਛੋਟੀ ਜੀ ਬਰੀਕ ਜੀ ਗੱਲ ਹੋਵੇ ਜਾਂ ਤੁਹਾਡੇ ਕੋਲ ਬਹੁਤ ਭਾਰੀ ਕੋਈ ਮਜ਼ਬੂਤ ਜੀ ਗੱਲ ਹੋਵੇ, ਉਹ ਮੈਟਰ ਨਹੀਂ ਕਰਦਾ। ਪਰ ਜਿਹਦੇ ਨਾਲ ਕਿਸੇ ਦਾ ਵਿਸ਼ਵਾਸ ਵੱਧ ਜਾਵੇ, ਹਿੰਮਤ ਆ ਜਾਵੇ, ਉਹ ਮੈਟਰ ਕਰਦੀ ਹੈ। ਜੀ ਸੋ ਇਹ ਕਈ ਵਾਰੀ ਛੋਟੀ ਚੀਜ਼ ਵੀ ਬੰਦੇ ਨੂੰ ਬਹੁਤ ਹੌਸਲਾ ਦੇ ਦਿੰਦੀ ਹੈ ਆ, ਬਿਲਕੁਲ। ਤੇ ਕਈ ਵਾਰੀ ਜ਼ਿਆਦਾ ਘਰੋੜ ਕੇ ਵੀ ਦੱਸਣਾ ਪੈਂਦਾ ਹੈ। ਸੋ ਸਾਰਾ ਕੁਝ ਜਿਹੜਾ ਉਹ ਨਾਲ ਆ, ਪਰ ਇਹ ਆ ਵੀ ਉਹ ਅਗਲੇ ਦੇ ਲੈਵਲ ਦੇ ਉੱਤੇ ਡਿਪੈਂਡ ਕਰਦਾ ਆ ਕੀ ਲੇਟ ਜਾ ਕੇ ਆਪਾਂ ਇਹ ਹਿੰਮਤ ਆਪਣੇ ਅੰਦਰ ਲਿਆ ਸਕਦੇ ਹਾਂ। ਜੀ ਇਹ ਕੌਨਫੀਡੈਂਸ ਨੂੰ ਆਪਣੇ ਅੰਦਰ ਵਧਾ ਸਕਦੇ ਹਾਂ। ਕਿੱਦਾਂ ਜਿਹੜਾ ਉਹ ਕੀਤਾ ਜਾ ਸਕਦਾ, ਅੱਜ ਆਪਾਂ ਉਹ ਕਹਿ ਲਓ ਵੀ ਉਸ ਰਾਹ ਦੇ ਉੱਤੇ ਆਪਾਂ ਤੁਰਨ ਦੀ ਕੋਸ਼ਿਸ਼ ਕਰਾਂਗੇ। ਗੱਲਾਂ ਬਾਤਾਂ ਉੱਦਾਂ ਦੀਆਂ ਜਿਹੜੀਆਂ ਉਹ ਕਰਾਂਗੇ। ਤੁਸੀਂ ਵੀ ਆਪਣੇ ਸਰੋਤਿਓ ਜ਼ਰੂਰ ਵਿਚਾਰ ਜਿਹੜੇ ਉਹ ਸਾਂਝੇ ਕਰਿਓ, ਕਿਉਂਕਿ ਇੱਦਾਂ ਗੱਲਾਂ ਕਰਕੇ ਇੱਕ ਦੂਜੇ ਤੋਂ ਹੀ ਹਿੰਮਤ ਜਿਹੜੀ ਉਹ ਮਿਲਦੀ ਆ। ਵਿਸ਼ਵਾਸ ਜਿਹੜਾ ਉਹ ਆਪਣੇ ਆਪ ਉੱਤੇ ਜਿਹੜਾ ਉਹ ਪੈਦਾ ਹੁੰਦਾ ਆ। ਇਹ ਬਹੁਤ ਜ਼ਰੂਰੀ ਆ, ਬਹੁਤ ਅਹਿਮ ਆ। ਤੇ ਉਹਦੇ ਉੱਤੇ ਜਿਹੜੀ ਆਪਾਂ ਚਰਚਾ ਕਰਾਂਗੇ। 408 272 52 100 4082725200 ਦੇ ਉੱਤੇ ਕਾਲ ਕਰ ਸਕਦੇ ਹੋ। ਨਿੱਕੇ ਹੁੰਦੇ ਸਕੂਲਾਂ ਦੇ ਵਿੱਚ ਵੀ ਤੇ ਮਾਪੇ ਵੀ ਘਰੇ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ, ਜਦੋਂ ਕਿਸੇ ਜਵਾਕ ਨੇ ਹਾਰ ਜਾਣਾ ਜਾਂ ਅੱਖੇ ਨਾ ਲੱਗਣਾ ਜਾਂ ਕਹਿਣਾ ਕਿ ਮੈਥੋਂ ਨਹੀਂ ਹੁੰਦਾ, ਉਹਨਾਂ ਨੇ ਕਹਾਣੀ ਸੁਣਾਉਣੀ ਵੀ ਇੱਕ ਵਾਰੀ ਇੱਕ ਰਾਜਾ ਸੀ ਤੇ ਉਹ ਜੰਗ ਦੇ ਵਿੱਚ ਹਾਰ ਦੇ ਡਰੋਂ ਲੁੱਕ ਕੇ ਬਹਿ ਗਿਆ। ਜਦੋਂ ਲੁੱਕ ਕੇ ਬਹਿ ਗਿਆ ਤੇ ਉਹਨੇ ਇੱਕ ਕੀੜੀ ਚੜ੍ਹਦੀ ਵੇਖੀ ਥੰਮ ਤੇ, ਹਾਂਜੀ, ਜਾਂ ਕਿਸੇ ਕੰਧ ਤੇ, ਵੱਖ-ਵੱਖ ਹਾਂਜੀ ਥੰਮ ਤੇ ਕੰਧ ਤੇ ਉਹ ਕਹਿੰਦਾ ਵੀ ਵਾਰ-ਵਾਰ ਉਹ ਡਿੱਗ ਪਿਆ ਕਰੇ, ਵਾਰ-ਵਾਰ ਉਹ ਜਿਹੜਾ ਉਹਦੇ ਮੂੰਹ 'ਚ ਅਨਾਜ ਦਾ ਟੁਕੜਾ ਸੀ ਉਹ ਡਿੱਗ ਪਿਆ ਕਰੇ, ਪਰ ਅਖੀਰ ਨੂੰ ਉਹ ਸਫਲ ਹੋ ਗਈ। ਤਾਂ ਉਹ ਕਹਿੰਦਾ ਵੀ ਜੇ ਇਹ ਸਫਲ ਹੋ ਸਕਦੀ ਹੈ ਤੇ ਮੈਂ ਕਿਉਂ ਨਹੀਂ ਹੋ ਸਕਦਾ। ਫਿਰ ਉਹ ਦੁਬਾਰਾ ਜੰਗ ਦੇ ਮੈਦਾਨ ਦੇ ਵਿੱਚ ਗਿਆ ਤੇ ਪੂਰੀ ਪ੍ਰੇਰਨਾ ਲੈ ਕੇ ਲੜਿਆ ਤੇ ਜਿੱਤ ਗਿਆ ਤੇ ਉਹਨੇ ਆਪਣਾ ਰਾਜ ਵਾਪਸ ਲੈ ਲਿਆ। ਸੋ ਇਸ ਤਰ੍ਹਾਂ ਹੀ ਹੁੰਦਾ, ਆਪਾਂ ਕਈ ਵਾਰੀ ਜ਼ਿੰਦਗੀ ਦੇ ਵਿੱਚ ਕਹਿ ਜਾਂਦੇ ਹਾਂ ਕਿ ਯਾਰ ਆਹ ਕੰਮ ਅੜਿਆ ਪਿਆ ਤੇ ਪਤਾ ਨਹੀਂ ਹੋਊ, ਖਬਰੇ ਨਾ ਹੋਊ, ਜਾਂ ਹੋਊ ਤਾਂ ਪਤਾ ਨਹੀਂ ਕਦੋਂ ਹੋਊ, ਤੇ ਉਹਨੂੰ ਲੈ ਕੇ ਕਈ ਵਾਰੀ ਆਪਾਂ ਨਿਰਾਸ਼ਾ ਦੇ ਆਲਮ ਦੇ ਵਿੱਚ ਚਲੇ ਜਾਂਦੇ ਹਾਂ। ਉਹਦੇ 'ਚ ਇਹ ਨਹੀਂ ਲੋੜ ਹੁੰਦੀ, ਪਰ ਲੋੜ ਹੁੰਦੀ ਉਹ 'ਚ ਤੁਸੀਂ ਆਪਣੇ ਐਫਰਟ ਪੂਰੇ ਪਾ ਦਿਓ, ਤੁਸੀਂ ਆਪਣਾ 100% ਦੇ ਦਿਓ। ਉਹੀ ਗੱਲ ਕਿ ਮਾਲੀ ਦਾ ਕੰਮ ਪਾਣੀ ਪਾਉਣਾ, ਪਰ ਮਸ਼ਕਾਂ ਪਾਵੇ, ਫਲ ਫੁੱਲ ਲਾਉਣਾ ਡਾਢੇ ਦਾ ਕੰਮ, ਲਾਵੇ ਜਾਣਾ ਲਾਵੇ। ਉਸ ਤੋਂ ਬਾਅਦ ਜੋ ਨਿਕਲਣੀ ਆਊਟਪੁੱਟ ਉਹ 101% ਤੁਹਾਡੀ ਫੇਵਰ ਦੇ ਵਿੱਚ ਹੀ ਹੋਊਗੀ। ਇਹ ਹੋ ਨਹੀਂ ਸਕਦਾ ਕਿ ਤੁਸੀਂ ਮਿਹਨਤ ਕਰੋ ਤੇ ਕਾਮਯਾਬੀ ਤੁਹਾਨੂੰ ਨਾ ਮਿਲੇ। ਤਾਂ ਇਸੇ ਗੱਲ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਪਰ ਇੱਕ ਜਿਵੇਂ ਆਪਾਂ ਵਿਸ਼ਵਾਸ ਤੇ ਇੱਕ ਹੱਦੋਂ ਵੱਧ ਵਿਸ਼ਵਾਸ ਤੇ ਹੰਕਾਰ ਦੀ ਗੱਲ ਕੀਤੀ ਸੀ, ਤਾਂ ਉਹਦੇ ਵਿੱਚ ਗੱਲ ਇਹ ਸੀਗੀ ਕਿ ਜਦੋਂ ਆਪਾਂ ਕੋਈ ਵੀ ਕੰਮ ਕਹਿਣਾ ਕਿ ਹਾਂ ਮੈਂ ਇਹ ਕੰਮ ਕਰ ਸਕਦਾ, ਤਾਂ ਉਹ ਆਪਣਾ ਇੱਕ ਕੌਨਫੀਡੈਂਸ ਹੈ। ਜਦੋਂ ਆਪਾਂ ਕਹਿਣਾ ਕਿ ਸਿਰਫ ਮੈਂ ਹੀ ਇਸ ਕੰਮ ਨੂੰ ਕਰ ਸਕਦਾ, ਤਾਂ ਉਹ ਹੈ ਤੁਹਾਡਾ ਓਵਰ ਕੌਨਫੀਡੈਂਸ। ਇਸ ਦੇ ਵਿੱਚ ਆਪਾਂ ਗੱਲਬਾਤ, ਇਹਦਾ ਹਵਾਲਾ ਮੈਂ ਤਾਂ ਦਿੱਤਾ ਕਿਉਂਕਿ ਇਹ ਬੜੀ ਇੱਕ ਫਿਲਮ ਬੜੀ ਸੁਪਰ ਹਿੱਟ ਹੋਈ ਸੀ ਬਾਲੀਵੁੱਡ ਦੀ, ਗਜ਼ਨੀ। ਉਹਦੇ ਵਿੱਚੋਂ ਇਹ ਫਿਲਮ ਦਾ ਡਾਇਲੋਗ ਸੀਗਾ ਕਿ ਮੈਂ ਕਰ ਸਕਦਾ, ਇਹ ਤੁਹਾਡਾ ਕੌਨਫੀਡੈਂਸ ਹੈ। ਸਿਰਫ ਮੈਂ ਹੀ ਕਰ ਸਕਦਾ, ਇਹ ਤੁਹਾਡਾ ਓਵਰ ਕੌਨਫੀਡੈਂਸ ਆ। ਓਵਰ ਕੌਨਫੀਡੈਂਸ ਕਈ ਵਾਰੀ ਤੁਹਾਡੀ ਹਾਰ ਦਾ, ਤੁਹਾਡੀ ਨਮੋਸ਼ੀ ਦਾ ਕਾਰਨ ਬਣ ਜਾਂਦਾ, ਪਰ ਕੌਨਫੀਡੈਂਸ ਤੁਹਾਨੂੰ ਹਮੇਸ਼ਾ ਜਿੱਤਾਂ ਵੱਲ ਲੈ ਕੇ ਜਾਂਦਾ ਹੈ। ਸੋ ਇੱਧਰ ਪ੍ਰਵਾਸ ਦੇ ਦਰਮਿਆਨ ਬਹੁਤ ਸਾਰੇ ਲੋਕਾਂ ਨੂੰ ਹੁਣ ਤਾਂ ਸਭ ਕੋਲ ਸਾਧਨ ਨੇ, ਪਰ ਉਹ ਵੀ ਪ੍ਰਵਾਸ ਦਾ ਸਮਾਂ ਸੀ ਜਦੋਂ ਸਾਧਨ ਬਹੁਤ ਥੋੜ੍ਹੇ ਸੀ। ਉਹਨਾਂ ਟਾਈਮਾਂ ਦੇ ਵਿੱਚ ਵੀ, ਉਹਨਾਂ ਸਮਿਆਂ ਦੇ ਵਿੱਚ ਵੀ ਲੋਕਾਂ ਨੇ ਬੜੀ ਜਿਹੜੀ ਜੱਦੋਜਹਿਦ ਕੀਤੀ ਹੈ,
ਉਹ ਵੀ ਉਹਨਾਂ ਦੀ ਵੇਖੋ ਵੀ ਹਿੰਮਤ ਕਿੰਨੀ ਸੀ ਘਾਲਣ ਦੀ। ਤੇ ਅੱਜ ਕੱਲ ਮਾੜੀ ਜੀ ਗੱਲ ਤੇ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਗਿਵ ਅਪ, ਨੈਵਰ ਗਿਵ ਅਪ, ਇੱਕ ਕੋਟ ਵੀ ਇੰਗਲਿਸ਼ ਦਾ ਕਿ ਨੈਵਰ ਗਿਵ ਅਪ, ਕਦੇ ਵੀ ਗਿਵ ਅਪ ਨਾ ਕਰੋ, ਲੱਗੇ ਰਹੋ ਬਸ। ਸਮਾਂ ਜ਼ਿਆਦਾ ਲੱਗ ਸਕਦਾ, ਐਫਰਟ ਹੋਰ ਜ਼ਿਆਦਾ ਪਾਉਣੇ ਪੈ ਸਕਦੇ ਆ, ਪਰ ਐਟ ਦੀ ਐਂਡ ਜਦੋਂ ਨਤੀਜਾ ਆਊਗਾ ਤੇ ਉਹ ਇਨਸ਼ਾਅੱਲਾ ਤੁਹਾਡੇ ਫੇਵਰ ਦਾ ਹੀ ਆਊਗਾ। ਜੀ ਬਿਲਕੁਲ। ਸੋ ਐਰਿਸਟੋਟਲ ਕਹਿੰਦਾ ਵੀ ਜਿਹੜੀ ਇਹ ਹਿੰਮਤ ਆ, ਕਰੇਜ ਆ ਜੀ, ਇਹ ਇਨਸਾਨ ਦੀਆਂ ਅਜਿਹੀਆਂ ਕੁਆਲਿਟੀਜ਼ਾਂ, ਪਹਿਲੀਆਂ ਕੁਆਲਿਟੀਜ਼ ਦੇ ਵਿੱਚੋਂ ਇੱਕ ਆ ਹਾਂਜੀ, ਜਿਹੜੀ ਕਿ ਦੂਜਿਆਂ ਦੇ ਲਈ ਗਾਰੰਟੀ ਕਰਦੀਆਂ ਆ ਵੀ ਜੀਵਨ ਅੱਗੇ ਚੱਲਦਾ ਰਹੂਗਾ। ਠੀਕ ਹੈ। ਹੁਣ ਜਿੱਦਾਂ ਆਪਾਂ ਪਿੱਛੇ ਚਲੇ ਜਾਈਏ, ਜਦੋਂ ਆਪਣੀਆਂ ਗੱਲਾਂ ਸੀ ਵੀ ਇਨਸਾਨ ਜਦੋਂ ਕਹਿੰਦੇ ਸੀ ਵੀ ਅਰਲੀ ਮੈਨ, ਆਪਾਂ ਸ਼ਬਦ ਹਾਂਜੀ, ਜਿਹੜਾ ਹਾਂਜੀ। ਵਰਤਦੇ ਰਹੇ ਹਨਾ, ਹੂੰ। ਵੀ ਗੁਫਾਵਾਂ ਦੇ ਵਿੱਚ ਰਹਿੰਦਾ ਸੀ, ਹਾਂਜੀ। ਹਿੰਮਤ ਨਾ ਕਰਦਾ, ਨਾ ਸ਼ਿਕਾਰ ਕਰਦਾ, ਨਾ ਨਾ ਅੱਗ ਇੱਧਰ ਹੀ ਬਾਲਦਾ। ਨਾ ਅੱਗ ਬਾਲਦਾ, ਹਾਂਜੀ। ਨਾ ਵੀਲ ਦੀ ਕਾਢ ਕੱਢਦਾ ਹਨਾ, ਨਾ ਉਹ ਕੁਛ ਕਰਦਾ, ਤੇ ਅੱਜ ਇੱਥੇ ਆਪਾਂ ਨਹੀਂ ਸੀ ਹੋਣਾ। ਨਹੀਂ ਸੀ ਹੋਣਾ। ਸੋ ਉਹ ਕਰਨ ਦੇ ਵਿੱਚ ਉਹਨੂੰ ਕਿੰਨੀਆਂ ਨਾਕਾਮਯਾਬੀਆਂ ਹਾਸਲ ਹੋਈਆਂ ਹੋਣਗੀਆਂ, ਹਾਂਜੀ, ਹਾਂਜੀ। ਕਿੰਨੀਆਂ ਨਾਕਾਮਯਾਬੀਆਂ ਚੋਂ ਗੁਜ਼ਰਨਾ ਪਿਆ ਹੋਊਗਾ, ਪਰ ਉਹਨੇ ਹਿੰਮਤ ਰੱਖੀ। ਜੀ। ਉਹਨੇ ਦੇਖਿਆ ਇਹ ਜਾਨਵਰਾਂ ਨੂੰ ਵੀ ਦਿਖਦਾ, ਸ਼ਿਕਾਰ ਕਰਦੇ ਆ, ਹੂੰ। ਇਹ ਤਾਂ ਹੈ ਨਹੀਂ ਵੀ ਸ਼ੇਰ ਜਦੋਂ ਸ਼ਿਕਾਰ ਕਰਦਾ ਵੀ ਹਰ ਸ਼ਿਕਾਰ ਉਹਦਾ ਕਾਮਯਾਬ ਹੁੰਦਾ ਹੈ, ਹਾਂ ਬਿਲਕੁਲ, ਕਦੀ ਵੀ ਨਹੀਂ ਹੁੰਦਾ। ਕਦੀ ਵੀ ਨਹੀਂ ਹੁੰਦਾ। ਸੋ ਇਹ ਚੀਜ਼ਾਂ ਆਪਾਂ ਨੂੰ ਆਲੇ ਦੁਆਲੇ ਕੁਦਰਤ ਵੀ ਸਿਖਾਉਂਦੀ ਆ ਹੂੰ। ਵੀ ਹਿੰਮਤ ਤਾਂ ਕਰਦੇ ਹੀ ਰਹਿਣਾ ਪੈਣਾ ਹੈ। ਜੀ। ਜੇ ਕਿਸੇ ਟੀਚੇ ਦੇ ਉੱਤੇ ਪਹੁੰਚਣਾ ਹੈ, ਜੇ ਹੂੰ। ਕਿਸੇ ਨਤੀਜੇ ਆਪਣਾ ਖਾਸ ਕਰਕੇ ਜਿੱਦਾਂ ਦਾ ਅਸੀਂ ਚਾਹੁੰਦੇ ਆ ਹਾਂਜੀ, ਉਦਾਂ ਦਾ ਜੇ ਤੁਸੀਂ ਚਾਹੁੰਦੇ ਆ, ਤੇ ਉਹਦੇ ਲਈ ਇਹ ਹਿੰਮਤ ਤੁਹਾਨੂੰ ਕਰਨੀ ਹੀ ਪੈਣੀ ਪੈਂਦੀ ਆ। ਹੈ, ਬਿਲਕੁਲ। ਜੇ ਉਹ ਨਹੀਂ ਕਰੋਗੇ ਤਾਂ ਰਹਿ ਜਾਓਗੇ। ਬਹੁਤ ਸਾਰੀ ਅਜਿਹੀ ਦੁਨੀਆ ਆ ਜਿਹੜੀ ਗੁੰਮਨਾਮ ਆ, ਹਾਂ, ਜਿਨ੍ਹਾਂ ਦੇ ਬਾਰੇ ਕਿਸੇ ਨੂੰ ਕੁਛ ਨਹੀਂ ਕੁਛ ਨਹੀਂ ਪਤਾ। ਪਤਾ। ਜੀ। ਉਹ ਆਏ, ਜ਼ਿੰਦਗੀ ਜੀ, ਚਲੇ ਗਏ। ਜਿਨ੍ਹਾਂ ਨੇ ਹਿੰਮਤਾਂ ਕੀਤੀਆਂ, ਕੁਛ ਵੱਖਰਾ ਕੀਤਾ, ਕੁਛ ਅਜਿਹਾ ਕੀਤਾ ਜਿਹਦੇ ਨਾਲ ਦੁਨੀਆ ਦਾ ਵੀ ਭਲਾ ਹੋਇਆ, ਜੀ। ਜਿਨ੍ਹਾਂ ਦੇ ਨਾਲ ਜ਼ਿੰਦਗੀ ਲੋਕਾਂ ਦੀ ਜਿਹੜੀ ਉਹ ਸਵਾਰੀ ਗਈ, ਉਹ ਫਿਰ ਯਾਦ ਰਹਿੰਦੇ ਨੇ। ਜੀ, ਉਹ ਬਿਲਕੁਲ। ਗੁੰਮਨਾਮੀ ਚੋਂ ਬਾਹਰ ਜਿਹੜਾ ਉਹ ਆ ਕੇ ਜਿਹੜਾ ਉਹ ਰਹਿੰਦੇ ਨੇ। ਸੋ ਕਰੇਜ ਤਾਂ ਇੱਕ ਅਜਿਹੀ ਜਿਹੜੀ ਕੁਆਲਿਟੀ ਆ, ਜੀ। ਹਰ ਇੱਕ ਬੰਦੇ ਦੇ ਵਿੱਚ ਜਿਹੜੀ ਉਹ ਹੋਣੀ ਚਾਹੀਦੀ ਆ, ਇਹ ਜ਼ਰੂਰੀ ਆ। ਜੀ। ਤੇ ਛੋਟੇ ਹੁੰਦਿਆਂ ਤੋਂ ਹੀ ਆਪਾਂ ਨੂੰ ਦਿਖਾਉਣੀ ਚਾਹੀਦੀ ਆ, ਸਮਝਾਉਣੀ ਚਾਹੀਦੀ ਆ। ਨਿਆਣਿਆਂ ਦੇ ਵਿੱਚ ਹੀ ਇਹ ਹਿੰਮਤ ਨੂੰ ਜਿਹੜਾ ਉਹ ਪਾਉਣਾ ਪੈਣਾ ਆ। ਹੁਣ ਕੀ ਹੋ ਗਿਆ ਪ੍ਰਵੀਨ ਵੀ, ਜੀ। ਡਿੱਗ ਪਵੇ ਤੇ ਜਿੱਥੇ ਡਿੱਗਦੇ ਆਪਾਂ ਉਹਨੂੰ ਕੁੱਟਣ ਲੱਗ ਜਾਂਦੇ ਆ ਵੀ ਇਹਦੀ ਗਲਤੀ ਆ, ਹਨਾ, ਵੀ ਆਪਾਂ ਨਿਆਣੇ ਨੂੰ ਕਹਿ ਲਓ ਵੀ ਪੋਲਾ ਜਿਹਾ ਬਣਾਉਂਦੇ ਆ, ਹਾਂਜੀ। ਆਹ ਨਾ ਹੋ ਜਾਵੇ, ਉਹ ਨਾ ਹੋ ਜਾਵੇ, ਉਹ ਨਾ ਹੋ ਜਾਵੇ, ਪਰ ਉਹਨੂੰ ਆਪਾਂ ਨੂੰ ਇਹ ਸਿਖਾਉਣਾ ਵੀ ਪੈਣਾ ਆ ਵੀ ਕੁਛ ਕਰਨ ਦੀ ਜੇ ਤਾਂਘ ਆ, ਕੁਛ ਤੁਹਾਨੂੰ ਚਾਹੀਦਾ, ਫਲ ਚਾਹੀਦਾ ਆ ਕਰੂੰਗੇ, ਟਰਾਈ ਕਰੂੰਗੇ, ਦੈਟਸ ਓਕੇ। ਜੇ ਫੇਲ ਵੀ ਹੋ ਗਏ, ਜੀ। ਨਿਆਣੇ ਗੁੱਸਾ ਵੀ ਕਰਦੇ ਆ, ਚੱਕ ਚੀਜ਼ਾਂ ਵੀ ਮਾਰਦੇ ਹੋਣਗੇ, ਉਹ ਵੀ ਕਰਦੇ ਆ, ਪਰ ਉਹਨਾਂ ਨੂੰ ਬਾਰ-ਬਾਰ ਸਮਝਾਉਣਾ ਹੈ। ਇਹ ਵੀ ਨਹੀਂ ਆ ਵੀ ਇੱਕ ਵਾਰੀ ਕਿਹਾ ਉਹਨਾਂ ਨੇ ਸਮਝ ਜਾਣਾ ਆ। ਕੁਛ ਚੀਜ਼ਾਂ ਉਹਨਾਂ ਨੂੰ ਤੁਸੀਂ ਕਰਕੇ ਦਿਖਾਉਣੀਆਂ। ਜੇ ਤੁਸੀਂ ਉਹਨਾਂ ਦੇ ਮੂਹਰੇ ਫੇਲ ਹੋ ਕੇ ਹਿੰਮਤ ਕਰਕੇ ਉੱਠ ਕੇ ਦੁਬਾਰਾ ਦਿਖਾਉਂਦੇ ਆ, ਤਾਂ ਉਹ ਚੀਜ਼ਾਂ ਤੋਂ ਉਹਨਾਂ ਨੇ ਸਿੱਖਣਾ ਆ। ਸੋ ਇਹ ਇਦਾਂ ਹੀ ਆ। ਕਈ ਵਾਰੀ ਕਹਿੰਦੇ ਆ ਵੀ ਸ਼ਾਇਦ ਦੇਰ ਹੋ ਗਈ, ਪਰ ਨਹੀਂ, ਹਿੰਮਤ ਕਿਸੇ ਵੀ ਵੇਲੇ, ਕਿਸੇ ਵੀ ਟਾਈਮ ਦੇ ਉੱਤੇ ਕੀਤੀ ਜਾ ਸਕਦੀ ਹੈ। ਕਿਤੇ ਵਿੱਚ ਜਿਹੜਾ ਉਹ ਟੀਕਾ ਜਿਹੜਾ ਇੱਕ ਹਿਸਾਬ ਦੇ ਨਾਲ ਲਾਇਆ, ਹਾਂ ਟੀਕਿਆਂ ਵਾਂਗੂ ਕੰਮ ਨਹੀਂ ਕਰਦੀ ਵੀ ਇੱਕ ਵਾਰੀ ਕਹਿਤਾ ਤੇ ਉਸੇ ਵੇਲੇ ਹਿੰਮਤ ਆ ਜਾਣੀ ਆ। ਸਮਾਂ ਲੱਗਦਾ ਹੈ ਹਿੰਮਤ ਬਣਨ ਦੇ ਲਈ, ਪਰ ਹਿੰਮਤ ਜ਼ਰੂਰੀ ਬਹੁਤ ਆ। ਵੀ ਜੇ ਨਹੀਂ ਕਰਦੇ ਤਾਂ ਫਿਰ ਉਹੀ ਗੱਲ ਵੀ ਆਪਾਂ ਪਿੱਛੇ ਰਹਿ ਜਾਂਦੇ। ਜੀ। ਕਈ ਵਾਰੀ ਆਪਾਂ ਇਹ ਵੀ ਦੇਖਦੇ ਨਾ ਕਿ ਆਪਾਂ ਆਪਣੇ ਆਲੇ ਦੁਆਲੇ ਜਦੋਂ ਕੋਈ ਹਿੰਮਤ ਹਾਰੀ ਬੈਠਾ ਬੰਦਾ ਬੈਠਾ ਹੁੰਦਾ, ਕੋਈ ਵੀ ਆਪਣੇ ਸਾਹਮਣੇ, ਆਪਣੇ ਪਰਿਵਾਰ 'ਚ, ਆਪਣੇ ਮਿੱਤਰ ਦੋਸਤਾਂ ਦੇ ਸਰਕਲ 'ਚੋਂ, ਆਪਾਂ ਕਈ ਵਾਰੀ ਉਹਨੂੰ ਇਹ ਵੀ ਕਹਿਣ ਲੱਗ ਪੈਂਦੇ ਹਾਂ ਕਿ ਯਾਰ ਲੈ ਤੇਰਾ ਪਹਿਲਾਂ ਹੀ ਪਤਾ ਸੀ, ਤੂੰ ਤਾਂ ਹੀ ਕਰਨਾ, ਤੂੰ ਤਾਂ ਹੀ ਕਰਨਾ। ਇਹਦੇ ਤੋਂ ਵੀ ਬਚਣਾ ਚਾਹੀਦਾ। ਨਾਵਾਚਕ ਬੰਦੇ ਜਿਹੜੇ ਆ ਉਹ ਕਈ ਵਾਰੀ ਤੁਹਾਨੂੰ ਹੋਰ ਸਗੋਂ ਡੀਮੋਰਲਾਈਜ਼ ਕਰ ਦਿੰਦੇ, ਪਰ ਡੀਮੋਰਲਾਈਜ਼ ਹੋਏ ਕਿਸੇ ਵੀ ਨਿਰਾਸ਼ ਹੋਏ ਬੰਦੇ ਨੂੰ ਤਾਂ ਕਿਵੇਂ ਚੁੱਕਣਾ, ਉਹਨੂੰ ਦਾਦ ਕਿਵੇਂ ਦੇਣੀ, ਉਹਨੂੰ ਹੌਸਲਾ ਕਿਵੇਂ ਦੇਣਾ, ਉਹ ਤੋਂ ਉਡਾਨ ਕਿਵੇਂ ਜਿਹੜੀ ਫੜਾਉਣੀ ਆ, ਇਹ ਵੀ ਇੱਕ ਬਹੁਤ ਚੰਗੀ ਚੀਜ਼ ਹੈ। ਜੇ ਤੁਹਾਡੇ 'ਚ ਚਾਰ ਸ਼ਬਦ ਤੁਹਾਡੇ 'ਚ ਕਿਸੇ ਨੂੰ ਸ਼ਬਦਾਂ ਰਾਹੀਂ ਬੰਨ੍ਹਣ ਦੀ ਕਲਾ ਹੈ, ਤੇ ਉਹਨਾਂ ਸ਼ਬਦਾਂ ਨੂੰ ਸਕਾਰਾਤਮਕ ਰੂਪ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਆ। ਬਾਜ ਦੀ ਇੱਕ ਕਹਾਣੀ ਸੋਸ਼ਲ ਮੀਡੀਆ ਤੇ ਮੈਂ ਪੜ੍ਹੀ ਸੀ। ਜੀ। ਕਹਿੰਦੇ ਜਦੋਂ ਬਾਜ ਬਜ਼ੁਰਗ ਅਵਸਥਾ ਵੱਲ ਨੂੰ ਜਾ ਰਿਹਾ ਹੁੰਦਾ ਤੇ ਉਹਦੇ ਚੁੰਝ ਦੇ ਵਿੱਚ ਉਹਨਾਂ ਦਮ ਨਹੀਂ ਹੁੰਦਾ ਕਿ ਉਹ ਸ਼ਿਕਾਰ ਨੂੰ ਫੜ ਲਵੇ, ਤੇ ਪੰਖਾਂ ਦੇ ਵਿੱਚ, ਖੰਭਾਂ ਦੇ ਵਿੱਚ ਇੰਨੀ ਜਾਨ ਨਹੀਂ ਹੁੰਦੀ ਵੀ ਉਡਾਨ ਭਰ ਲੰਮਾ ਟਾਈਮ ਉਡਾਨ ਭਰ ਸਕੇ, ਤੇ ਨਾ ਹੀ ਇੰਨੀ ਤਾਕਤ ਰਹਿੰਦੀ ਹੈ ਪੰਜਿਆਂ ਦੇ ਵਿੱਚ ਵੀ ਉਹ ਸ਼ਿਕਾਰ ਨੂੰ ਸਮੁੰਦਰ 'ਚ, ਜਿਵੇਂ ਜਵਾਨੀ ਵੇਲੇ ਉਹ ਕਰਦਾ ਹੁੰਦਾ ਵੀ ਸਮੁੰਦਰ 'ਚ ਮਛਲੀ ਤੁਰਿਆ ਜਾਂਦਾ ਹੀ ਚੱਕ ਲੈਂਦਾ। ਤੇ ਉਹ ਕਹਿੰਦਾ ਵੀ ਉਹਦੇ ਕੋਲੇ ਦੋ ਰਸਤੇ ਹੁੰਦੇ ਆ, ਜਾਂ ਤਾਂ ਉਹ ਗਿਵ ਅਪ ਕਰ ਦੇਵੇ ਤੇ ਆਪਦਾ ਚੁੱਪ ਕਰਕੇ ਬਹਿ ਜਾਵੇ,
ਤੇ ਜਾਂ ਫਿਰ ਮੌਤ ਉਹ ਨੂੰ ਉਡੀਕੇ ਬਸ। ਹਾਂ ਮੌਤ ਦੀ ਉਡੀਕ ਕਰੇ, ਜਾਂ ਫਿਰ ਉਹ ਆਪਣੇ ਆਪ ਨੂੰ ਰੀਕਨਸਟਰਕਟ ਰੀਬਿਲਡ ਕਰੇ। ਉਹ ਕਿਵੇਂ ਕਰਦਾ? ਪਹਿਲਾਂ ਉਹ ਸਾਰੇ ਖੰਭ ਆਪਦੇ ਚੁੰਝ ਦੇ ਨਾਲ ਪਿੰਡੇ ਤੋਂ ਸਰੀਰ ਤੋਂ ਲਾਉਂਦਾ, ਭਾਰ ਘਟਾਉਂਦਾ, ਫਿਰ ਆਪਣੀ ਚੁੰਝ ਪੱਥਰਾਂ ਨਾਲ ਮਾਰਦਾ ਉਹਨੂੰ, ਫਿਰ ਉਹਦੀ ਧਾਰ ਤਿੱਖੀ ਕਰਦਾ, ਫਿਰ ਆਪਣੇ ਪੰਜੇ ਜਿਹੜੇ ਉਹਦੇ ਨਹੁੰ ਵਧੇ ਹੁੰਦੇ ਆ, ਉਸੇ ਚੁੰਝ ਜਦੋਂ ਉਹਦੀ ਸਹੀ ਤਿੱਖੀ ਹੋ ਜਾਂਦੀ ਹੈ, ਉਹਨਾਂ ਪੰਜਾਂ ਨੂੰ, ਕੱਚੇ ਨਹੁੰ ਨੂੰ ਪੱਟ ਦਿੰਦਾ, ਉਹ ਦੁਬਾਰਾ ਆ ਜਾਂਦੇ ਆ, ਖੰਭ ਉਹਦੇ ਦੁਬਾਰਾ ਕੱਢਦੇ ਤੇ ਉਹ ਹੌਲਾ ਹੋ ਕੇ ਤਰੋ ਤਾਜ਼ਾ ਹੋ ਗਿਆ, ਇੱਕ ਵਾਰ ਫਿਰ ਤੋਂ ਉਹ ਉਡਾਨ ਭਰਦਾ ਤੇ ਉਹੀ ਬਾਜ਼ ਫਿਰ ਉਵੇਂ ਜਿਵੇਂ ਜਵਾਨੀ ਪਹਿਰੇ 'ਚ ਕਰਦਾ ਹੁੰਦਾ ਸੀ ਸ਼ਿਕਾਰ, ਤੇ ਉਵੇਂ ਕਰਦਾ। ਸੋ ਚੁਆਇਸ ਤੁਹਾਡੀ ਹੈ ਕਿ ਤੁਸੀਂ ਇੱਕ ਵਾਰੀ ਜਦੋਂ ਤੁਹਾਡੀ ਬੇਵੱਸੀ ਹੋ ਗਈ, ਸਰੀਰਕ ਸਮਰੱਥਾ, ਮਾਨਸਿਕ ਸਮਰੱਥਾ ਜਵਾਬ ਦੇਗੀ, ਉਦੋਂ ਬਾਜ਼ ਵਾਂਗੂ ਆਪਣੇ ਆਪ ਨੂੰ ਰੀਬਿਲਡ ਕਰਨਾ ਹੈ, ਜਾਂ ਫਿਰ ਇੱਕ ਕੋਨੇ 'ਚ ਬਹਿ ਕੇ ਤੇ ਉਡੀਕ ਕਰਨੀ ਹੈ ਕਿ ਕੋਈ ਕ੍ਰਿਸ਼ਮਾ ਹੋਵੇ, ਕੋਈ ਚਮਤਕਾਰ ਹੋਵੇ। ਚਮਤਕਾਰ ਕੋਈ ਚੀਜ਼ ਦਾ ਨਾਂ ਨਹੀਂ ਹੈ, ਮੈਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਯਕੀਨ ਰੱਖਦੇ ਆਪਾਂ। ਚਮਤਕਾਰ ਹੋ ਜੇ ਤਾਂ ਨਮਸਕਾਰ ਆ, ਪਰ ਹੁੰਦਾ ਨਹੀਂ ਹੈ। ਚਮਤਕਾਰ ਹੁੰਦੇ ਆ ਜਿਹੜੇ ਲੋਕ ਮਿਹਨਤ ਕਰਦੇ ਆ। ਜੀ ਜੀ ਜੀ। ਕਰੇਜ ਕਮਸ ਫਸਟ ਜੀ, ਵੀ ਹਿੰਮਤ ਪਹਿਲੋਂ ਆਉਂਦੀ ਆ, ਸੈਲਫ ਕੌਨਫੀਡੈਂਸ ਬਾਅਦ 'ਚ। ਸੈਲਫ ਕੌਨਫੀਡੈਂਸ ਉਦੋਂ ਆਉਂਦਾ ਕੋਈ ਚੀਜ਼ ਦੇ ਵਿੱਚ ਤੁਸੀਂ ਕਰਨ ਦੀ ਸਮਰੱਥਾ ਕਰਦੇ ਆ, ਜੀ ਜੀ, ਤੁਹਾਨੂੰ ਹਾਸਲ ਹੁੰਦੀ ਆ। ਹਾਂਜੀ, ਚੀਜ਼ਾਂ ਦੋਨੋਂ ਹੀ ਚਾਹੀਦੀਆਂ, ਪਰ ਹਿੰਮਤ ਪਹਿਲੋਂ ਆਉਂਦੀ। ਉਹ ਕਦੇ ਜੋ ਹਿੰਮਤ ਜਟਾਉਣੀ, ਇੱਕ ਵਾਰੀ ਫੇਲ ਹੋ ਕੇ ਦੁਬਾਰਾ ਚੀਜ਼ ਉਹ ਕਰਨ ਦੀ, ਜਾਂ ਪਹਿਲੀ ਵਾਰੀ ਕੋਈ ਅਜਿਹੀ ਚੀਜ਼ ਜਿਹੜੀ ਉਹ ਕਰਨ ਦੇ ਲਈ, ਉਹ ਜਿਹੜੀ ਹਿੰਮਤ ਜਤਾਉਣੀ, ਉਹ ਔਖਾ ਕੰਮ ਹੁੰਦਾ ਹੈ। ਪਰ ਉਹ ਜਿਉਂ-ਜਿਉਂ ਕੁਛ ਚੀਜ਼ਾਂ, ਕੋਈ ਬੰਦੇ ਨੂੰ ਛੋਟੀਆਂ ਚੀਜ਼ਾਂ ਤੋਂ ਹੁੰਦਾ, ਜਿਹਦਾ ਹੁਣ ਨਿਆਣੇ ਆ, ਕਿਸੇ ਚੀਜ਼ ਤੋਂ ਛਾਲ ਆਪਾਂ ਕਹਿੰਦੇ ਵੀ ਮਾਰ, ਪਹਿਲੋਂ ਕਹਿੰਦੇ ਯਾਰ ਆਹ ਤਾਂ ਵੀ ਉੱਚਾ ਹੈ, ਉਹਨਾਂ ਨੂੰ 2 ਇੱਟਾਂ ਵੀ ਉੱਚੀਆਂ ਲੱਗਦੀਆਂ, ਫਿਰ ਵੀ ਉੱਥੋਂ ਫਿਰ ਹੌਲੀ-ਹੌਲੀ ਹੱਥ ਫੜ ਕੇ ਚੱਲ ਛਾਲ ਮੈਂ ਤੈਨੂੰ ਫੜਿਆ, ਫਿਰ 3 ਤੇ, ਫਿਰ 4 ਤੇ, ਫਿਰ ਹੌਲੀ-ਹੌਲੀ ਉੱਚੀਆਂ ਛਾਲਾਂ ਜਿਹੜੀਆਂ ਉਹ ਮਾਰਦੇ ਆ। ਉਹ ਪਹਿਲੀ ਵਾਰੀ ਜਿਹੜਾ ਕਰਵਾਉਣਾ, ਪਹਿਲੀ ਦੀ ਕੋਈ ਚੀਜ਼ ਜਿਹੜੀ ਉਹ ਕਰਨੀ, ਉਹ ਹਿੰਮਤ ਉਹਨਾਂ ਨੂੰ ਜਟਾਉਣੀ ਪੈਂਦੀ ਆ, ਉਹ ਆਪਾਂ ਨੂੰ ਵੀ ਜਟਾਉਣੀ ਪੈਂਦੀ ਆ। ਕਈ ਵਾਰੀ ਕਈ ਲੋਕ ਪ੍ਰਵੀਨ ਅਜਿਹੇ ਕੰਮਾਂ ਦੇ ਵਿੱਚ ਫਸੇ ਹੁੰਦੇ, ਉਹ ਸੋਚਦੇ ਯਾਰ ਮੈਂ ਹੁਣ ਇਹ 'ਚ ਫਸਿਆ, ਮੈਂ ਨਿਕਲ ਨਹੀਂ ਸਕਦਾ ਜਾਂ ਨਿਕਲ ਨਹੀਂ ਸਕਦੀ। ਉਹ ਹਿੰਮਤ ਨਹੀਂ ਜਟਾ ਪਾਉਂਦੇ, ਉਹ ਚੀਜ਼ ਰੂਟੀਨ ਨੂੰ ਜਾਂ ਉਹ ਚੀਜ਼ ਨੂੰ ਚੇਂਜ ਕਰਨ ਦੀ। ਹਾਂ ਬਿਲਕੁਲ ਇਦਾਂ ਹੀ ਹੁੰਦਾ। ਹਾਂ, ਉਹ ਹਿੰਮਤ ਨਹੀਂ ਜਟਾ ਪਾਉਂਦੇ। ਉਹ ਇੱਕ ਕੰਫਰਟ ਜ਼ੋਨ ਵੀ ਵੈਰੀ ਹੁੰਦਾ। ਹਾਂ, ਕੰਫਰਟ ਜ਼ੋਨ ਵੀ ਜਿਹੜਾ ਉਹ ਇਸ ਚੀਜ਼ ਦਾ ਵੈਰੀ ਜਿਹੜਾ ਉਹ ਬਣ ਜਾਂਦਾ ਆ। ਉਹ ਜੇ ਉਹ ਹਿੰਮਤ ਕਰਨ ਤਾਂ ਹੋ ਸਕਦਾ ਵੀ ਉਹਦੇ ਵਿੱਚੋਂ ਨਿਕਲ ਕੇ ਉਹ ਬਹੁਤ ਜ਼ਿਆਦਾ ਬੁਲੰਦੀਆਂ ਨੂੰ ਵੀ ਛੂਹ ਸਕਦੇ ਆ। ਜੇ ਨਹੀਂ ਕਰਨਗੇ ਤਾਂ ਉੱਥੇ ਫਸੇ ਰਹਿ ਜਾਣਗੇ। ਉਹ ਜੇ ਇਹਦੇ ਵਿੱਚ ਉਹ ਆਪਣੀ ਜ਼ਿੰਦਗੀ ਗੁਜ਼ਾਰ ਲੈਂਦੇ ਆ ਵੀ ਜੇ ਮੈਂ ਏਦਾਂ ਕਰਤਾ, ਜੇ ਮੈਂ ਆ ਛੱਡਤੀ ਜੌਬ, ਜਾਂ ਮੈਂ ਆ ਚੇਂਜ ਕਰ ਲਿਆ, ਜਾਂ ਮੈਂ ਨਵੀਂ ਚੀਜ਼ ਸਿੱਖਣੀ ਆ, ਤੇ ਮੇਰੇ ਕੋਲ ਸਮਾਂ ਨਹੀਂ, ਮੇਰੇ ਕੋਲ ਆਹ ਨਹੀਂ, ਮੇਰੇ ਕੋਲ ਉਹ ਨਹੀਂ, ਉਹ ਜੇ ਕਰੀ ਜਾਂਦੇ ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਬਹਾਨਾ ਜਿਹੜਾ ਉਹ ਸੁਣਾਈ ਜਾਣਾ, ਉਹ ਕਰੀ ਜਾਣਾ। ਪਰ ਜੇ ਹਿੰਮਤ ਕਰੂੰਗੇ ਨਹੀਂ ਤਾਂ ਫਿਰ ਉਹ ਚੀਜ਼ ਹੋ ਨਹੀਂ ਪਾਉਣੀ। ਜੀ, ਇੱਕ ਮੈਂ ਛੋਟੀ ਜਿਹੀ ਮਿਸਾਲ, ਚਲੋ ਇੱਥੇ ਆਪਾਂ ਨਿੱਜੀ ਗੱਲਾਂ ਘੱਟ ਕਰਦੇ ਹਾਂ, ਪਰ ਮੈਂ ਤੁਹਾਡੀ ਮਿਸਾਲ ਦੇ ਦਿੰਦਾ ਕਿ ਤੁਸੀਂ ਜਦੋਂ ਇਸ ਅਦਾਰੇ ਨਾਲ ਜੁੜਦੇ ਆ ਤਾਂ ਐਜ਼ ਏ ਇੱਕ ਟੈਕਨੀਕਲ ਤੌਰ ਤੇ ਇੱਕ ਸਟੂਡੈਂਟ ਦੇ ਬਾਅਦ ਜਿਹੜੀ ਲਾਈਫ ਹੁੰਦੀ ਹੈ, ਜੋ ਕਿਉਂਕਿ ਕਿੱਤਾ ਇੰਜੀਨੀਅਰਿੰਗ ਦੇ ਨਾਲ ਤੁਸੀਂ ਜੁੜਦੇ, ਜੇ ਤੁਸੀਂ ਬੋਲਣ ਦੀ ਹਿੰਮਤ ਨਾ ਕਰਦੇ, ਜੇ ਤੁਸੀਂ ਉਹ ਆਪਣੇ ਆਪ ਨੂੰ ਹੌਸਲਾ ਨਾ ਦਿੰਦੇ, ਤਾਂ ਅੱਜ ਠੀਕ ਹੈ ਟੈਕਨੀਕਲ ਤੌਰ ਤੇ ਹਰ ਅਦਾਰੇ ਨੂੰ ਲੋੜ ਹੈ ਇੱਕ ਸਮਰੱਥ ਬੰਦੇ ਦੀ, ਚੱਲੀ ਜਾਣਾ ਸੀ ਕੰਮ, ਏਦਾਂ ਦੀ ਗੱਲ ਨਹੀਂ ਹੈ। ਪਰ ਕੀ ਇੰਨੇ ਲੋਕ ਜਿਹੜੇ ਸਕਰੀਨ ਦੇ ਥਰੂ ਜਾਣਦੇ ਆ, ਜਿਹੜੇ ਕੰਟੈਂਟ ਦੇ ਥਰੂ ਜਾਣਦੇ, ਕਿ ਤੁਹਾਡੇ ਉਹ ਰਾਬਤੇ ਚਾਹੁੰਦੇ? ਕਦੇ ਵੀ ਨਹੀਂ ਸੀ ਆਉਣਾ, ਕਦੇ। ਸੋ ਇਹ ਹਿੰਮਤ ਇੱਕ ਬਹੁਤ ਵੱਡੀ ਮਿਸਾਲ ਹੈ। ਔਰ ਦੇਖੋ ਇਹ ਗੱਲ ਰਾਜਕਰਬੀਰ ਸਿੰਘ ਜੀ ਤੇ ਬਹੁਤ ਚੰਗੀ ਤਰ੍ਹਾਂ ਢੁਕਦੀ ਹੈ ਹਿੰਮਤ ਵਾਲੀ, ਵੀ ਹਿੰਮਤ ਵਰਨੋਂ ਤਾਂ ਮਤਲਬ ਇਹ ਹੈ ਕਿ ਇੱਕ ਫੀਲਡ, ਦੂਜਾ ਜਿਹੜਾ ਕੰਟੈਂਟ ਦਾ ਤਾਂ ਚਲੋ ਫੀਲਡ ਹੁੰਦਾ ਲੋਕਾਂ ਦਾ, ਲੋਕ ਜਰਨਲਿਜ਼ਮ ਦੀ ਪੜ੍ਹਾਈ ਕਰਦੇ ਆ, ਗ੍ਰੈਜੂਏਸ਼ਨ ਕਰਦੇ ਆ, ਫਿਰ ਉਹਦੇ ਚ ਮਾਸਟਰਸ ਕਰਦੇ ਆ, ਫਿਰ ਸਾਲ 1.5 ਸਾਲ ਉਹ ਲਾਉਂਦੇ ਆ ਕਿਸੇ ਅਦਾਰੇ ਦੇ ਵਿੱਚ, ਟ੍ਰੇਨਿੰਗ ਲੈਂਦੇ ਆ, ਫਿਰ ਉਹ ਆਫ ਸਕਰੀਨ ਪ੍ਰੈਜ਼ੈਂਸ ਦਿੰਦੇ ਆ, ਫਿਰ ਔਨ ਸਕਰੀਨ ਆਉਂਦੇ ਆ ਕਿਤੇ, ਜਦੋਂ ਉਹਨਾਂ ਨੂੰ ਟੀਪੀ ਰੀਡ ਕਰਨਾ ਆ ਜਾਵੇ, ਜਦੋਂ ਉਹਨਾਂ ਨੂੰ ਬੋਲਣਾ ਆ ਜਾਵੇ, ਜਦੋਂ ਪਾਸ ਹੁੰਦਾ ਵੀ ਟੈਸਟ ਹੁੰਦਾ, ਇੱਕ ਵੋਕੈਬ ਦਾ ਵੀ ਟੈਸਟ ਦੇਣਾ ਪੈਂਦਾ, ਤੁਹਾਡੇ ਮੂਹਰੇ ਕੋਈ ਵੀ ਅਦਾਰੇ ਦਾ ਬੋਰਡ ਬਹਿੰਦਾ ਕਿ ਬਈ ਇਹ ਬੰਦਾ ਮਾਈਕ ਤੇ ਬੋਲ ਸਕਦਾ, ਉਹ ਜੱਜ ਕਰਦੇ ਆ ਵੀ ਇਹ ਚ ਕੈਪੇਬਿਲਿਟੀ ਕਿੰਨਾ ਕਿ ਜੇ ਟੀਪੀ ਬੰਦ ਹੋ ਜਾਂਦਾ, ਜਿਵੇਂ ਪ੍ਰਧਾਨ ਮੰਤਰੀ ਰੋਕ ਗਏ ਸੀ ਆਪਣੇ ਮੋਦੀ ਸਾਹਿਬ, ਹਾਂਜੀ, ਵੀ ਜੇ ਇਹਦੇ ਮੂਹਰੇ ਟੀਪੀ ਬੰਦ ਕਰੋ ਵੀ ਇਹਦੇ ਕੋਲੇ ਆਪਣਾ ਕੁਛ ਹੈ ਬੋਲਣ ਨੂੰ। ਸੋ ਉਹ ਇੱਕ ਵਰਿਆਂ ਦਾ ਪ੍ਰੋਸੈਸ ਆ। ਜੀ। ਤੇ ਪਰ ਇੱਕ ਬੰਦਾ ਉਹ ਉਸ ਲਾਈਨ ਚ ਆਉਂਦਾ ਜਿਹੜੀ ਉਹਦੀ ਲਾਈਨ ਨਹੀਂ, ਪ੍ਰੋਫੈਸ਼ਨ ਉਹਦਾ ਹੋਰ ਆ, ਬਟ ਆ ਕੇ ਉਹ ਕੰਮ ਕਰ ਰਿਹਾ ਜਿਨ੍ਹਾਂ ਨੂੰ ਸਾਲਾਂ ਬੱਧੀ ਲੱਗਦਾ, ਉਹਨਾਂ ਦੇ ਬਰਾਬਰ ਉਹ ਕੰਮ ਕਰ ਰਿਹਾ। ਨਹੀਂ ਇਹ ਤਾਂ ਹੈ। ਇਹ ਵੀ ਜੇ
ਬੰਦਾ ਇਹ ਕੌਨਫੀਡੈਂਸ ਹੈ ਤੁਹਾਡਾ ਆਪਣਾ, ਕੌਨਫੀਡੈਂਸ ਹਾਂਜੀ, ਕਿ ਮੈਂ ਕਰ ਸਕਦਾ। ਕੌਨਫੀਡੈਂਸ ਉਦੋਂ ਹੀ ਆਉਣਾ ਜਦੋਂ ਤੁਸੀਂ ਕੋਈ ਚੀਜ਼ ਕਰੋਗੇ, ਹਾਂਜੀ, ਤੇ ਉਹ ਕਰਨ ਦੇ ਲਈ ਉਹੀ ਗੱਲ ਜਿੱਦਾਂ ਫਿਰ ਉੱਥੇ ਮੁੜ ਘੁੜ ਕੇ ਜਿਹੜੀ ਉਹ ਹਾਂਜੀ। ਗੱਲ ਆ ਜਾਂਦੀ ਵੀ ਉਹ ਕਰਨ ਦੇ ਲਈ ਪਹਿਲੀ ਇਹਦੀ ਹਿੰਮਤ ਚਾਹੀਦੀ ਆ। ਹਾਂਜੀ, ਹਾਂਜੀ, ਤੁਸੀਂ ਫੇਲ ਵੀ ਹੋਵੋਗੇ, ਹਾਂਜੀ, ਤੁਸੀਂ ਬਿਲਕੁਲ ਗਲਤੀਆਂ ਵੀ ਕਰੋਗੇ, ਜੀ। ਜਿਹੜੀਆਂ ਕਿ ਮੈਂ ਵੀ ਬਹੁਤ ਕੀਤੀਆਂ, ਜਿਹੜਾ ਹੂੰ, ਕਰਕੇ ਬੰਦਾ ਇੱਥੇ ਤੱਕ ਜਿਹੜਾ ਜੀ, ਉਹ ਪਹੁੰਚਦਾ, ਦੁਨੀਆ ਹੁਣ 'ਚ ਵੀ ਹੋ ਜਾਂਦੀਆਂ। ਹਾਂਜੀ, ਹੋ ਜਾਂਦੀਆਂ ਬਿਲਕੁਲ। ਇਹ ਤਾਂ ਕੰਮ ਦਾ ਹਿੱਸਾ ਇਹ ਵਾ। ਕੰਮ ਦਾ ਹਿੱਸਾ ਹੈ। ਹਾਂਜੀ, ਪਰ ਜੇ ਉਹ ਗਲਤੀ ਨੂੰ ਤੁਸੀਂ ਮਨ ਤੇ ਲਾ ਕੇ ਬਹਿ ਜਾਓਗੇ, ਹਾਂ, ਫਿਰ ਕਿ ਨਹੀਂ ਕਰਦੇ, ਫਿਰ ਤੁਸੀਂ ਅੱਗੇ ਨਹੀਂ ਨਹੀਂ ਅੱਗੇ ਜਾ ਕਾਮਯਾਬ ਸਕਦੇ। ਨਹੀਂ ਜਿਹੜਾ ਹੋ ਤੁਸੀਂ ਸਕਦਾ। ਕਹੋਗੇ ਕਿ ਹਾਏ ਮੇਰੇ ਤਾਂ ਆਹ ਹੋ ਗਿਆ ਤੇ ਹੁਣ ਹੂੰ। ਮੈਥੋਂ ਇਹ ਹੋਣਾ ਵਾ, ਇਹ ਨਾ ਹੋ ਜਾਵੇ ਕਿਤੇ। ਇਹ ਮੇਰੇ ਵਰਗੇ ਲੋਕਾਂ ਨਾਲ ਹੁੰਦੀ ਹੈ ਗੱਲ ਕਿ ਯਾਰ ਹੁਣ ਇੱਕ ਤਾਂ ਗਲਤ ਹੋ ਗਿਆ, ਦੂਜਾ ਨਾ ਹੋ ਜਾਵੇ। ਕੁਛ ਨਹੀਂ ਹੁੰਦਾ, ਗਲਤੀ ਕਰਕੇ ਬੀ ਸਿੱਖਦਾ। ਕਾਮ ਤੇ ਅੱਗੇ ਵਧੋ। ਹਾਂ, ਏਦਾਂ ਹੈ ਵੀ ਜੇ ਗਲਤੀ ਹੋ ਗਈ, ਜੇ ਬਾਰ-ਬਾਰ ਉਹੀ ਕਰੀ ਜਾਂਦੇ ਆ, ਫਿਰ ਤੁਹਾਡੀ ਮੂਰਖਤਾ। ਫਿਰ ਮੂਰਖਤਾ, ਹਾਂ। ਜੇ ਬਾਰ-ਬਾਰ ਮੇਕਿੰਗ ਮਿਸਟੇਕ ਇਜ਼ ਨਾਟ ਅ ਮਿਸਟੇਕ, ਰਿਪੀਟਿੰਗ ਮਿਸਟੇਕ ਇਜ਼ ਅ ਬਿਗ ਮਿਸਟੇਕ। ਜਿਹੜੀ ਬਾਰ-ਬਾਰ ਜੇ ਉਹੀ ਗਲਤੀ ਤੁਸੀਂ ਦੁਹਰਾ ਰਹੇ ਆ, ਹਾਂਜੀ, ਉੱਥੇ ਉਹ ਪ੍ਰੋਬਲਮ ਆ, ਉੱਥੇ ਤੁਸੀਂ ਸਿੱਖ ਨਹੀਂ ਰਹੇ। ਚਲੋ ਇਹ ਡਿਫਰੈਂਟ ਦਿਸ਼ਾ। ਹਾਂਜੀ, ਆਪਣੇ ਨਾਲ ਜੁੜੇ ਨੇ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ। ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜਿੱਦਾਂ ਮੈਂ ਸਮਝਦਾ ਵੀ ਜਿਹੜੀ ਹਿੰਮਤ ਆ ਜਾਂ ਕਰੇਜ ਆ, ਆਪਾਂ ਆਪਦੇ ਮਾਂ ਪਿਓ ਤੋਂ ਸਿੱਖਦੇ ਆ ਜੀ। ਜਿੱਦਾਂ ਜਦੋਂ ਨਿਆਣਾ ਬੋਰਨ ਹੁੰਦਾ ਨਾ ਨਿੱਕੇ ਤੋਂ, ਆਪਾਂ ਨਿਆਣੇ ਨੂੰ ਕਿੱਦਾਂ ਪਾਲਦੇ ਆ ਨਾ, ਉਸ ਹਿਸਾਬ ਨਾਲ ਉਦਾਂ ਦਾ ਨਿਆਣਾ ਬਣ ਜਾਂਦਾ। ਜੇ ਮਾਂ ਪਿਓ ਉਹਨੂੰ ਜਾਂ ਹਿੰਮਤ ਦਿੰਦੇ ਆ ਜਾਂ ਹੌਸਲਾ ਦਿੰਦੇ ਆ, ਜੀ ਜੀ, ਉਹਦੀ ਹਿੰਮਤ ਵੱਧਦੀ ਹੈ, ਨਾਲ ਵੱਧਦਾ। ਜਿੱਦਾਂ ਆਪਾਂ ਕਹਿੰਦੇ ਨਿਆਣੇ ਤਾਂ ਜਿੱਦਾਂ ਖਾਲੀ ਰੀਲ ਹੁੰਦੀ ਆ ਨਾ, ਜਦੋਂ ਮਾਟੀ ਭਰਦਾ ਬੱਚਾ ਨਾ, ਜਦੋਂ ਨਿਆਣਾ ਬੋਰ ਹੁੰਦਾ ਖਾਲੀ ਰੀਲ ਵਾਂਗ ਆਪਾਂ ਸਾਫ਼ ਭਰੀ ਜਾਈਏ ਜਾਂ ਉਹਨੂੰ ਨਾਰਾਜ਼ ਕਰੀ ਜਾਈਏ ਨਾ, ਵੀ ਕਹੀਏ ਨਹੀਂ ਆਹ ਚੀਜ਼ ਹੋਣੀ, ਤੂੰ ਕਰ ਨਹੀਂ ਸਕਦਾ, ਜਾਂ ਆਪਾਂ ਕਹਿ ਸਕਦੇ ਵੀ ਤੂੰ ਜਿਹੜਾ ਮਾਟੀ ਕਰ ਸਕਦਾ। ਨਾਲੇ ਮਾਂ ਪਿਓ ਜਿੱਦਾਂ ਨਿਆਣੇ ਪਾਲਦੇ ਆ, ਉਸ ਹਿਸਾਬ ਨਾਲ ਕਾਨਫੀਡੈਂਸ ਹੁੰਦੀ ਆ, ਨਾਲੇ ਹਿੰਮਤ ਹੁੰਦੀ ਆ। ਨਾਲੇ ਆਲਸੋ ਜਿੱਦਾਂ ਜਿਹੜੇ ਹਿਸਾਬ ਨਾਲ ਬੰਦਾ ਰਹਿੰਦਾ ਇਨਵਾਇਰਮੈਂਟ ਵਿੱਚ, ਕਿੱਦਾਂ ਦੀ ਇਨਵਾਇਰਮੈਂਟ ਹੈ ਉਹਦੀ, ਕਿੱਦਾਂ ਦੇ ਲੋਕਾਂ ਨਾਲ ਰਿਲੇਸ਼ਨਸ਼ਿਪ ਆ, ਜਾਂ ਕਿੱਦਾਂ ਦੇ ਬੰਦੇ ਆ ਉਹਦੇ ਦੋਸਤ ਜਾਂ ਰਿਸ਼ਤੇਦਾਰ, ਉਹਨਾਂ ਦੀ ਬਹੁਤ ਫਰਕ ਪੈਂਦਾ ਮੈਂ ਸਮਝਦਾ ਜੀ। ਸੋ ਉਸ ਹਿਸਾਬ ਨਾਲ ਬੰਦਾ ਲਾਈਫ ਬੜੀ ਸ਼ੇਪ ਹੋ ਜਾਂਦੀ ਆ। ਪਰ ਮੇਨਲੀ ਸਟਾਰਟ ਹੁੰਦਾ ਘਰੋਂ, ਜਿੱਦਾਂ ਮਾਂ ਪਿਓ ਤੋਂ। ਜੇ ਮਾਂ ਪਿਓ ਉਹਨੂੰ ਜਿੱਦਾਂ ਮਰਜ਼ੀ ਸ਼ੇਪ ਕਰ ਸਕਦੇ ਨਿਆਣੇ ਨੂੰ ਨਾ, ਜਾਂ ਤੁਹਾਨੂੰ ਪਤਾ ਨਾ ਨਿਆਣਾ ਤਾਂ ਜਿੱਦਾਂ ਮਰਜ਼ੀ ਲਾ ਦਵਾ ਨਾ। ਜੀ ਜੀ। ਸੋ ਮੈਂ ਸਮਝਦਾ ਵੀ ਘਰੋਂ ਹੀ ਮਾਂ ਪਿਓ ਤੋਂ ਆਪਣੇ ਭੈਣ ਭਰਾਵਾਂ ਤੋਂ, ਸੋ ਇਹ ਤੋਂ ਉਹਦੀ ਜ਼ਿੰਦਗੀ ਬਣ ਜਾਂਦੀ ਉਸ ਹਿਸਾਬ ਨਾਲ। ਥੈਂਕ ਯੂ ਅਮਰਜੀਤ ਜੀ, ਬੜੀ ਮਿਹਰਬਾਨੀ। ਸੋ ਬਿਲਕੁਲ ਉਹ ਇਹ ਜਿਹੜੀ ਹਿੰਮਤ ਪਾਉਣੀ ਤੇ ਉਹ ਸਿਖਾਉਣੀ ਦਾ ਕਿ ਵੀ ਉਹ ਦਿਖਾ ਕੇ ਵੀ ਕਰਨੀ ਪੈਂਦੀ ਆ। ਤੇ ਗੱਲਾਂ, ਪੁਰਾਣੇ ਇਤਿਹਾਸ ਦੀਆਂ ਕਹਾਣੀਆਂ ਜਿਹੜੀਆਂ ਆ, ਉਹ ਜਿਹੜੀਆਂ ਸੁਣਾ ਕੇ, ਸਾਖੀਆਂ ਸੁਣਾ ਕੇ, ਉਹਦੇ ਨਾਲ ਵੀ ਤੁਹਾਨੂੰ ਪਤਾ ਲੱਗਦਾ ਯਾਰ ਅਸੀਂ ਕੌਣ ਆ, ਵੀ ਇਨਸਾਨ ਤਾਂ ਕਿੱਦਾਂ ਦਾ ਸੀਗਾ, ਕਿੱਥੇ ਪਹੁੰਚ ਗਿਆ ਅੱਜ ਦੁਨੀਆ ਦੇ ਵਿੱਚ। ਹਾਂ, ਆਪਣੇ ਤੋਂ ਪਹਿਲਾਂ ਕੱਦ ਦੇ ਜਾਨਵਰ ਨੇ ਜਿਹੜੇ ਆਪਣੇ ਤੋਂ ਵੀ ਪਹਿਲਾਂ ਮਿਲੀਅਨਸ ਆਫ ਈਅਰਸ ਦੇ ਜਿਹੜੇ ਤੁਰੇ ਆਉਂਦੇ ਆ, ਉਹ ਅਜੇ ਵੀ ਜਾਨਵਰ ਆ। ਤੇ ਆਪਾਂ ਇੱਥੇ ਆਪਣੀ ਸਰਦਾਰੀ ਕਿਉਂ? ਵੀ ਉਹ ਹਿੰਮਤ ਕੀਤੀ, ਨਵੀਆਂ ਚੀਜ਼ਾਂ ਦੀ ਕਾਢ ਕੱਢੀ, ਖੋਜ ਕੀਤੀਆਂ, ਫਿਰ ਬੰਦਾ ਇੱਥੇ ਤੱਕ ਜਿਹੜੀ ਉਹ ਪਹੁੰਚੇ। ਸੋ ਜਿੱਦਾਂ ਪ੍ਰਵੀਨ ਆਖਿਆ ਵੀ ਜਾਂਦਾ ਨਾ, ਹਿੰਮਤ ਅੱਗੇ ਲక్ష్ਮੀ ਤੇ ਪੱਕੇ ਅੱਗੇ ਪਾਉਣ। ਸੋ ਇਹ ਹਿੰਮਤ ਕਰੂੰਗੇ ਤੇ ਚੀਜ਼ਾਂ ਦੇ ਜਿਹੜੇ ਫਲ ਜਿਹੜੇ ਉਹ ਮਿਲਦੇ ਆ। ਸੋ ਹਿੰਮਤ, ਦਲੇਰੀ ਇਹ ਇੱਕ ਪਹਿਚਾਣ ਹੁੰਦੀ ਆ, ਇੱਕ ਸ਼ਿੰਗਾਰ ਹੁੰਦੀ ਆ, ਵੀ ਇਹ ਚੀਜ਼ ਤੁਹਾਡੇ ਅੰਦਰ, ਇਹ ਜਿਹੜੀਆਂ ਕੁਆਲਿਟੀਜ਼ ਆ, ਇਹ ਹੋਣੀਆਂ ਚਾਹੀਦੀਆਂ। ਹਾਂਜੀ, ਨਹੀਂ ਦੇਖੋ ਤੁਸੀਂ, ਜਿਹੜਾ ਬੱਚਾ ਨਾ, ਬੱਚੇ ਦਾ ਜਿਹੜਾ ਪਹਿਲਾ ਸਕੂਲ ਆ ਉਹ ਉਹਦਾ ਘਰ ਹੈ, ਤੇ ਉਹਦੇ ਜਿਹੜੇ ਗੁਰੂ ਨੇ ਪਹਿਲੇ, ਉਹ ਉਹਦੇ ਮਾਂ ਪਿਓ ਹੁੰਦੇ। ਜਦੋਂ ਸੁਰਤ ਸੰਭਾਲਦਾ, ਉਹ ਘਰ ਦੇ ਵਿੱਚੋਂ ਚੀਜ਼ਾਂ ਸਿੱਖਦਾ ਕਿ ਮੈਂ ਚੀਜ਼ਾਂ ਤੋੜਨੀਆਂ ਨਹੀਂ, ਜਾਂ ਕਿਸੇ ਨੂੰ ਗਲਤ ਨਹੀਂ ਬੋਲਣਾ, ਕਿਸੇ ਨੂੰ ਉੱਚਾ ਨਹੀਂ ਬੋਲਣਾ। ਇਹ ਚੀਜ਼ਾਂ ਤਾਂ ਆਪਾਂ ਨਿੱਕੀ ਜਿਹੀ ਉਮਰ ਦੇ ਵਿੱਚ ਹੀ ਸਿਖਾ ਦਿੰਦੇ ਹਾਂ ਬੱਚੇ ਨੂੰ ਕਿ ਇੱਦਾਂ ਨਹੀਂ ਕਹਿਣਾ, ਇੱਦਾਂ ਕਹਿਣਾ। ਉਸ ਤੋਂ ਬਾਅਦ ਉਹ ਦੁਨੀਆ ਦੇ ਵਿੱਚੋਂ ਚੀਜ਼ਾਂ ਸਿੱਖਦਾ, ਪੜ੍ਹਦਾ। ਪਰ ਆਪਾਂ ਦੇਖਦੇ ਹਾਂ ਨਾ, ਕਈ ਵਾਰੀ ਬੰਦਾ, ਖਾਸ ਕਰਕੇ ਤੁਸੀਂ ਨਾ ਖਿਡਾਰੀ ਦੇ ਵਿੱਚ ਇਹ ਗੁਣ ਦੇਖੋਗੇ, ਖਿਡਾਰੀ ਨੂੰ ਇੱਕ ਅੱਧੀ ਹਾਰ ਮਿਲ ਜਾਵੇ ਤੇ ਉਹ ਘਬਰਾਉਂਦਾ ਨਹੀਂ, ਉਹਨੂੰ ਲੱਗਦਾ ਕਿ ਯਾਰ ਇਹ ਤਾਂ ਕੋਈ ਗੱਲ ਨਹੀਂ, ਇਹ ਤਾਂ ਆਪਣੀ ਖੇਡ ਦਾ ਹਿੱਸਾ ਹੀ ਆ, ਕੋਈ ਨਹੀਂ, ਆਪਾਂ ਅਗਲੀ ਵਾਰ ਤੋਂ ਜ਼ੋਰ ਮਾਰਦੇ ਹਾਂ, ਫਿਰ ਆਪਾਂ ਗਰਾਊਂਡ ਦੇ ਵਿੱਚ ਆਵਾਂਗੇ ਤੇ ਜਿੱਤਾਂਗੇ। ਪਰ ਇਹਦੇ ਪੈਰਲਰ ਜੇ ਤੁਸੀਂ ਇੱਕ ਨੋਰਮਲ ਬੰਦੇ ਨੂੰ ਦੇਖੋਗੇ ਤਾਂ ਉਹ ਕਹੂਗਾ ਕਿ ਯਾਰ ਹੁਣ ਇੱਕ ਵਾਰੀ ਤਾਂ ਕਰਕੇ ਵੇਖ ਲਿਆ, ਹੋਇਆ ਤਾਂ ਹੈ ਨਹੀਂ ਇਹ ਕੰਮ, ਹੁਣ ਅਗਲੀ ਵਾਰੀ ਨੂੰ ਕੀ ਹੋਣਾ ਵਾ। ਸੋ ਇਹ ਇਸ ਤਰ੍ਹਾਂ ਦੇ ਵੀ ਆਪਾਂ ਨੂੰ ਇਨਸਾਨ ਟੱਕਰਦੇ ਨੇ। ਪਰ ਆਪਾਂ ਇਹ ਵੀ ਤੁਹਾਡੇ ਤੋਂ ਪੁੱਛਦੇ ਹਾਂ ਕਿ ਤੁਸੀਂ ਇਹ ਜ਼ਰੂਰ ਦੱਸਿਓ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਹਿੰਮਤ ਕਿੱਥੋਂ ਮਿਲੀ? ਕਦੋਂ ਤੁਸੀਂ ਹਤਾਸ਼ ਹੋ ਕੇ ਬੈਠੇ ਸੀ, ਪਰ ਤੁਹਾਡੇ ਸਾਹਮਣੇ ਵਾਪਰੀ ਇੱਕ ਕਹਾਣੀ, ਤੁਹਾਡੇ ਸਾਹਮਣੇ ਆਇਆ ਇੱਕ ਕਿਰਦਾਰ ਨੇ ਤੁਹਾਨੂੰ ਫਿਰ
ਉਹ ਬੇਸ਼ੱਕ ਕੁਝ ਬੋਲਿਆ ਜਾਂ ਨਹੀਂ ਬੋਲਿਆ, ਪਰ ਤੁਹਾਨੂੰ ਇਹ ਤੋਂ ਹਿੰਮਤ ਮਿਲੀ ਕਿ ਯਾਰ ਫਲਾਂ ਬੰਦੇ ਨੇ ਤਾਂ ਯਾਰ ਆਹ ਕੰਮ ਕਰ ਲਿਆ, ਤੇ ਜੇ ਮੈਂ ਨਾ ਕਰ ਸਕੂੰਗਾ ਤੇ ਕੌਣ ਕਿਵੇਂ ਹੋ ਸਕਦਾ ਕਿ ਮੈਥੋਂ ਇਹ ਹੋਊਗਾ। ਜੀ ਆਪਣੇ ਨਾਲ ਜੁੜੇ ਨੇ ਬੱਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਵਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਡਾ ਰੋਜ਼ ਪ੍ਰੋਗਰਾਮ ਵੈਸੇ ਸੁਣੀ ਦਾ, ਅੱਜ ਮੇਰਾ ਜੀ ਕੀਤਾ ਵੀ ਮੈਂ ਕੁਛ ਆਪਣਾ ਲਾਈਫ ਦਾ ਐਕਸਪੀਰੀਅੰਸ ਕਰਨਾ। ਜ਼ਰੂਰ ਜੀ ਜੀ ਥੈਂਕ ਯੂ ਮੈਂ ਜੀ। ਪ੍ਰੋਫੈਸਰ ਰਿਹਾ ਕਾਲਜ ਦੇ ਵਿੱਚ ਠੀਕ ਹੈ 35 ਸਾਲ ਇੰਡੀਆ 'ਚ, ਜੀ ਅੱਜ ਕੱਲ੍ਹ ਤੇ ਮੈਂ ਯੂਨੀਵਰਸਿਟੀ। ਸੋ ਮੈਂ ਹਿੰਮਤ ਦੀ ਜਿਹੜੀ ਤੁਸੀਂ ਗੱਲ ਦੱਸ ਰਹੇ ਸੀ ਨਾ, ਮੈਂ ਆਪਣੀ ਪ੍ਰੈਕਟੀਕਲ ਲਾਈਫ 'ਚ ਵੇਖੀ ਆ। ਮੈਂ ਜਿਸ ਸਕੂਲ 'ਚ ਪੜ੍ਹਦਾ ਸੀ, ਸਾਨੂੰ 9th 10th ਤੱਕ ਨਾ ਕੋਈ ਸਾਡਾ ਇੰਗਲਿਸ਼ ਦਾ ਟੀਚਰ ਸੀ ਉਸ ਟਾਈਮ, ਅੱਜ ਦੀ ਨਹੀਂ ਗੱਲ ਕਰ ਰਿਹਾ, ਨਾ ਹਿੰਦੀ ਦੇ। ਸੋ ਸਾਨੂੰ ਇੱਕ ਟੀਚਰ ਆਇਆ ਯੰਗ ਮੈਨ, ਉਹਨੇ ਸਾਨੂੰ ਇਨਕਰੇਜ ਕੀਤਾ। ਜੀ ਚਲੋ ਜੀ ਅਸੀਂ ਅੰਗਰੇਜ਼ੀ 'ਚ ਪਾਸ ਹੋ ਗਏ, ਬਾਕੀ ਸਬਜੈਕਟ ਬਹੁਤ ਵਧੀਆ ਸੀ, ਪਰ ਸਾਡਾ ਔਰ ਉਹ ਸਾਡਾ ਬੇਸ ਸਾਰੀ ਜ਼ਿੰਦਗੀ 'ਚ ਨਹੀਂ ਬਣ ਸਕਿਆ, ਉਹਨੇ ਨਹੀਂ ਅਸੀਂ ਵਧੀਆ ਨਿਕਲੇ। ਸੋ ਉਹ ਇਸ ਤਰੀਕੇ ਨਾਲ ਅਸੀਂ ਕਰਦੇ ਕਰਦੇ ਮੈਂ ਮੇਰੀ ਫੈਮਿਲੀ, ਮੇਰੇ ਪਿੰਡ ਆਲਮੋਸਟ ਕੋਈ ਬੰਦਾ ਪੜ੍ਹਿਆ ਲਾਗੇ ਨਹੀਂ ਸੀ ਹੈਗਾ, ਪਰ ਮੇਰੇ ਪੇਰੈਂਟਸ, ਮੇਰੇ ਫਾਦਰ ਮੈਨੂੰ ਜ਼ਰੂਰ ਕਹਿੰਦੇ ਸੀ ਕਿ ਮੈਂ ਚਾਹਣਾ ਮੇਰਾ ਇੱਕ ਬੱਚਾ ਪੜ੍ਹੇ ਜ਼ਰੂਰ। ਸੋ ਇਹ ਸੀ ਮੈਂ ਉੱਥੇ ਹਿੰਮਤ ਕਰਕੇ, ਅਸੀਂ ਜਿਹਨੂੰ ਕਹਿੰਦੇ ਆ ਵੀ ਤੁਹਾਡੀ ਵਿਲ ਪਾਵਰ ਬਣਾ ਲੈਣੀ ਕਿ ਹਾਂ ਮੈਂ, ਮੇਰੇ ਚਾਹੁਣ ਵਾਲੇ ਚਾਹੁੰਦੇ ਆ ਵੀ ਕੁਛ ਮੈਂ ਕਰਾਂ ਤੇ ਕਰਨ ਦੀ ਬਣਦਾ ਹੈ। ਉਸ ਤੋਂ ਬਾਅਦ ਮੈਂ ਲਾਈਫ ਦਾ ਦੂਸਰਾ ਹਿੱਸਾ ਆਇਆ ਜਦੋਂ ਮੈਂ MSc ਕਰਨੀ ਸੀ। MSc ਕਰਕੇ ਪ੍ਰੋਫੈਸਰ ਲੱਗ ਗਏ, ਸਾਨੂੰ ਫਿਰ ਚਾਂਸ ਮਿਲਿਆ ਵੀ ਅਸੀਂ PhD ਮੈਂ ਕਰ ਲਾਂ। ਤੇ ਜਦੋਂ ਮੈਂ PhD ਕਰਨ ਗਿਆ, ਮੈਨੂੰ 6 ਮਹੀਨੇ ਰਿਸਰਚ ਕਰਨ ਤੇ ਮੈਨੂੰ ਕੁਛ ਨਹੀਂ ਸੀ ਮਿਲ ਰਿਹਾ। ਮੈਂ ਇੱਕ ਦਿਨ ਮਨ ਛੱਡ ਕੇ ਤੇ ਅਸੀਂ 3-4 ਹੋਰ ਵੀ ਪ੍ਰੋਫੈਸਰ ਸੀ, ਮੈਂ ਵਾਪਸ ਆ ਗਿਆ। ਮੈਂ ਕਿਹਾ ਵੀ ਮੈਂ ਇਹ ਕੰਮ ਬੰਦ ਕਰ ਦੇਣਾ, ਹੁਣ 6 ਮਹੀਨੇ ਸਾਨੂੰ ਕੱਖ ਲੱਭਣ ਨਹੀਂ ਦਿਆ ਤੇ ਫਾਇਦਾ ਕੀ ਸਾਨੂੰ ਇਸ ਕੰਮ ਕਰਨ ਦਾ। ਦੂਸਰੇ ਦਿਨ ਮੇਰੇ ਦੋਸਤ ਆਏ, ਆਂਦੇ ਵੀ ਵੇਖ ਹਿੰਮਤ ਕਰ, ਬੰਦੇ ਦਾ ਕੰਮ ਆ ਵੀ ਹਿੰਮਤ ਕਰਕੇ ਹੀ ਕਰ ਸਕਦਾ ਤੇ ਆਪਾਂ ਕਰ ਸਕਦੇ ਹਾਂ, ਤੂੰ ਸ਼ੁਰੂ ਕਰ, ਮਨ ਨਾ ਡੋਲ ਤੇ ਆ ਜਾ। तो मैं गया वापस। मैं फिर अगले 1.5-2 साल मैं अपनी PhD कंप्लीट की। वो जी चीज़ मैं बार बार मैनू आ रही सी, एक्चुअली वो एक बहुत वधिया प्रोडक्ट सी, जिहड़ा कि मेरा बॉस नू उस टाइम समझ नहीं लग रही, वो समझे कि ये गलती करी जा रहे जी और वो एक मेरा पास बने। तो ये मेरे 2 अपने लाइफ के एक्सपीरियंस। जो मैं कॉलेज आया तो मेरे को स्टूडेंट आए, मैं पिंड तो पढ़िया सी, वो भी पिंडां दे पढ़े सी। ਉਹਨਾਂ ਨੂੰ ਵੀ ਮੇਰੇ ਵਾਲੀ ਪ੍ਰੋਬਲਮ ਇੰਗਲਿਸ਼ ਦੀ ਸੀ। ਠੀਕ ਹੈ। ਉਹਨਾਂ ਨੂੰ ਮੈਂ ਇਹੋ ਕਿਹਾ ਵੀ ਤੁਸੀਂ ਤਗੜੇ ਹੋ, ਤੇ ਉਹਨਾਂ ਵਿੱਚੋਂ ਮੁੰਡੇ ਡਾਕਟਰ ਬਣੇ ਜਿਹੜੇ ਇੱਕ ਬਹੁਤ ਹੀ ਮੀਡੀਓਕਰ ਟਾਈਪ ਦੇ ਸੀ। ਤੇ ਉਸ ਟਾਈਮ ਮੈਂ ਇੱਕ ਚੀਜ਼ ਰਿਅਲਾਈਜ਼ ਕੀਤੀ ਕਿ ਜੇ ਤੁਸੀਂ ਇੱਕ ਸਟੇਜ ਤੇ ਆ ਕੇ ਇੱਕ ਬੰਦੇ ਨੂੰ ਐਨਕਰੇਜ ਕਰੋ ਵੀ ਵੇਖ ਭਈ ਇੱਕ ਮੈਂ ਏਦਾਂ ਲਾਇਕ ਨਹੀਂ ਸੀ ਤੇ ਮੈਂ PhD ਤੱਕ ਕਰ ਸਕਦਾ, ਤੇ ਤੁਸੀਂ ਕਿਉਂ ਨਹੀਂ ਕਰ ਸਕਦੇ ਜੀ। तो ਉਹਨਾਂ ਕੀਤਾ। तो ਇਹ ਮੇਰੇ ਆਪਣੇ 2-3 ਲਾਈਫ ਦੇ ਐਕਸਪੀਰੀਅੰਸ ਆ। ਮੈਂ ਮੰਨਦਾ ਤੁਹਾਨੂੰ ਐਨਕਰੇਜਮੈਂਟ ਦੇਣ ਵਾਲਾ ਜ਼ਰੂਰੀ ਚਾਹੀਦਾ। ਜੀ ਜੀ। ਜੋ ਤੁਸੀਂ ਲਾਇਕ ਨਹੀਂ ਹੈਗੇ, ਜੀ ਤੁਹਾਡੇ ਪੇਰੈਂਟਸ ਹੋਣ, ਤੁਹਾਡੇ ਦੋਸਤ ਹੋਣ, ਤੇ ਦੂਸਰੀ ਤੁਹਾਡੀ ਵਿਲ ਪਾਵਰ ਆ ਵੀ ਤੁਸੀਂ ਮਨ ਬਣਾ ਲਓ। ਜਦੋਂ ਮੈਂ ਸੋਚ ਰਹੀ ਨਾ ਵੀ ਮੈਂ ਕੰਮ ਕਰਨਾ, ਮੈਂ ਉਹ ਸੋਚਿਆ ਜ਼ਿੰਦਗੀ ਦਾ ਕੋਈ ਨਾ ਕੋਈ ਤਰੀਕਾ ਲੱਭ ਕੇ ਮੈਂ ਉਹ ਕੰਮ, ਹਰ ਕੰਮ ਕੀਤਾ ਜਿਹੜਾ ਮੈਂ ਜ਼ਿੰਦਗੀ 'ਚ ਸੋਚਿਆ। ਬਿਲਕੁਲ ਜੀ, ਥੈਂਕ ਯੂ ਜੀ। ਹੈਗਾ ਜੀ ਜਿਹੜਾ ਨਹੀਂ ਹੋ ਸਕਦਾ। ਜੀ ਥੈਂਕ ਯੂ ਪ੍ਰੋਫੈਸਰ ਬਾਲ ਜੀ, ਬੜੀ ਮਿਹਰਬਾਨੀ ਤੇ ਬਹੁਤ ਵਧੀਆ ਜਿਹੜਾ ਤੁਸੀਂ ਸਾਨੂੰ ਜਿਹੜਾ ਦੱਸਿਆ ਐਨਕਰੇਜਮੈਂਟ। ਹਾਂਜੀ ਐਨਕਰੇਜ, ਹਾਂ ਕਰੇਜ, ਹਿੰਮਤ ਨੂੰ ਵਧਾਉਣ ਵਾਲੀ ਜਿਹੜੀ ਗੱਲ ਹਾਂਜੀ ਕਰਨੀ ਆ, ਇੱਕ ਦੂਜੇ ਨੂੰ ਐਨਕਰੇਜਮੈਂਟ ਦੇਣੀ ਆ, ਦੇਣੀ ਚਾਹੀਦੀ, ਹਿੰਮਤ ਜਿਹੜੀ ਉਹ ਦੇਣੀ ਆ ਨਾ, ਹਾਂਜੀ ਇਹੀ ਜਿਹੜੀ ਆ ਕਰੇਜ ਆਉਂਦੀ ਉਦੋਂ ਹੀ ਆ ਜਦੋਂ ਤੁਹਾਡੇ ਆਲੇ ਦੁਆਲੇ ਦੇ ਨਾਲ ਦੇ ਜਿਹੜੇ ਲੋਕ ਆ ਨਾ, ਉਹ ਚੜ੍ਹਦੀ ਕਲਾ ਵਾਲੀ ਸੋਚ ਵਾਲੇ ਹੋਣਗੇ। ਹਾਂ ਹਾਂ ਬਿਲਕੁਲ, ਇਹ ਸਹੀ ਹੈ। ਜੇ ਢਹਿੰਦੀ ਕਲਾ ਵਾਲੇ ਹੋਏ, ਉਹ ਟੀਚਰਬਾਜੀ ਕਰਨ ਵਾਲੇ ਹੋਏ, ਹਰ ਚੀਜ਼ ਨੈਗੇਟਿਵ ਦੇਖਣ ਵਾਲੇ ਹੋਏ, ਹਾਂਜੀ, ਫਿਰ ਤੁਹਾਡੇ 'ਚ ਹਿੰਮਤ ਨਹੀਂ ਆਉਣੀ, ਫਿਰ ਡਰ ਭਾਵੇਂ ਆ ਜਾਵੇ, ਡਰ ਭਾਵੇਂ ਬਚ ਕੇ ਰਹਿਣਾ ਹੁੰਦਾ ਇਹੋ ਜਿਹੀਆਂ ਚੀਜ਼ਾਂ ਤੋਂ। ਇਹ ਦੁਨੀਆ ਦੇ ਵਿੱਚ ਚੀਜ਼ਾਂ ਨਾ ਜਿੰਨੀਆਂ ਵੀ ਇਹ ਸਭ ਜੁੜੀਆਂ ਨੇ ਇਸ ਹਿਸਾਬ ਦੇ ਨਾਲ, ਜਿਹੜੀਆਂ ਆਪਾਂ ਇਹ ਗੱਲਾਂ ਕਰਦੇ ਹਾਂ ਜੀ। ਕਰੇ ਜਾਊਗੀ, ਵਿਲ ਪਾਵਰ ਵੱਧਦੀ ਆ, ਹਾਂ, ਇਹ ਘਟੂਗੀ, ਡਿਪਰੈਸ਼ਨ ਵੱਧਦਾ ਹੈ ਜੀ। ਕਿੰਨਾ ਕੁਛ ਜਿਹੜਾ ਉਹ ਇੱਕ ਦੂਜੇ ਦੇ ਨਾਲ ਜਿਹੜਾ ਉਹ ਸਮੇਲ ਜਿਹੜਾ ਉਹ ਖਾਂਦਾ ਆ। ਸੋ ਆਪਾਂ ਨੂੰ ਇਹ ਬਹੁਤ ਚੀਜ਼ਾਂ ਅਹਿਮੀਅਤ ਦੇ ਨਾਲ ਜਿਹੜੀਆਂ ਉਹ ਦੇਖਣੀਆਂ ਚਾਹੀਦੀਆਂ, ਜਿਹਨੂੰ ਆਪਾਂ ਜਾਈ ਜਾਣਦੇ ਹਾਂ ਜੀ। ਸੁਲੱਖਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਉਹ ਭਾਜੀ ਗੱਲ ਸੁਣਾਉਂਦੀ ਨਾ ਵੀ ਰਾਜੇ ਦੀ ਉਹ
ਹਾਂਜੀ 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 ਕਿ ਚਿਤੌੜਗੜ੍ਹ ਦਾ ਰਾਜਾ ਸੀ ਮਹਾਰਾਣਾ ਪ੍ਰਤਾਪ ਸਿੰਘ ਚਿਤੌੜਗੜ੍ਹ, ਤੇ ਹਲਦੀ ਘਾਟੀ ਦੀ ਘਟਨਾ, ਹਲਦੀ ਘਾਟੀ ਰਾਜਸਥਾਨ ਵਿੱਚ ਪੈਂਦਾ ਜੀ। ਠੀਕ ਹੈ ਜੀ ਠੀਕ ਹੈ ਠੀਕ ਹੈ ਉਹ ਵੀ ਹਾਰ ਕੇ ਨਾ ਵੀ ਜਿੱਦਾਂ ਵੀ ਜੰਗਲਾਂ 'ਚ ਆ ਗਿਆ ਸੀਗਾ, ਇੱਕ ਮੰਦਰ 'ਚ ਆਪਣੀ ਬੈਠਕ ਬਹੁਤ ਟੁੱਟੀ, ਉਹਦੇ ਵਿੱਚ ਬਹਿ ਗਿਆ ਕਿ ਬੱਕਰੀ ਚੜ੍ਹਦੀ ਡਿੱਪ ਨਹੀਂ ਚੜ੍ਹਦੀ। ਇਹ ਮਹਾਰਾਜਾ ਅੱਛਾ ਪ੍ਰਤਾਪ ਸਿੰਘ ਰਾਣਾ ਦੀ ਆ, ਤੇ ਹਲਦੀ ਘਾਟੀ 'ਚ ਹੋਈ ਸੀ, ਤੇ ਚਿਤੌੜਗੜ੍ਹ ਤੋਂ ਹਾਰ ਕੇ ਵਿਚਾਰਾ ਆਇਆ ਸੀਗਾ ਜੀ। ਠੀਕ ਅੱਛਾ, ਹੈ ਜੀ, ਜੀ। ਠੀਕ ਹਾਂਜੀ ਹੈ ਭਾਜੀ, ਇਹ ਮੈਂ ਜਦ ਪੜ੍ਹਿਆ ਸੀ ਹਿਸਟਰੀ ਵਿੱਚ ਤਾਂ ਦੱਸਿਆ ਤੁਹਾਨੂੰ। ਠੀਕ ਹੈ ਜੀ ਠੀਕ ਹੈ, ਬਹੁਤ ਧੰਨਵਾਦ Thank ਬਹੁਤ you ਜੀ। ਧੰਨਵਾਦ। ਧੰਨਵਾਦ। ਦੇਖੋ ਇਹ Thank you, ਪੜ੍ਹਿਆ thank you ਤਾਂ ਹੈ very ਨਹੀਂ much. ਸੀਗਾ, ਪਰ ਸੁਣਿਆ ਜ਼ਰੂਰ ਸੀ। ਜੀ, ਚਲੋ ਜੀ। ਥੈਂਕ ਯੂ ਇਹਨਾਂ ਦਾ, ਬੜੀ ਹੂੰ। ਮਿਹਰਬਾਨੀ ਇਹਨਾਂ ਨੇ ਜਿਹੜਾ ਉਹ ਦੱਸਿਆ। ਜੀ। ਆਪਣੇ ਅਗਲੇ ਕਾਲਰ ਨੇ ਰਿੱਕੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਜੀ ਪਹਿਲਾਂ ਤਾਂ ਧੰਨਵਾਦ। ਮੈਂ ਇਸ ਟੌਪਿਕ ਬਾਰੇ ਗੱਲ ਕਰਨਾ ਚਾਹੁੰਦਾ ਜੀ। ਜੀ ਜ਼ਰੂਰ। ਗੱਲ ਹਿੰਮਤ ਦੀ ਜਿੱਦਾਂ ਕਰੀ ਹੈ, ਜਾਂ ਆਪਾਂ ਨਿਰਾਸ਼ ਹੋਏ ਨੇ, ਪਿਛਲੀ ਵਾਰ ਵੀ ਇਸੇ ਸੰਬੰਧ ਦਾ ਇੱਕ ਟੌਪਿਕ ਚੱਲ ਰਿਹਾ ਹਾਂਜੀ ਸੀ। ਹਾਂਜੀ ਨਿਰਾਸ਼ਾ ਸੀ। ਹੁਣ ਆਪਾਂ ਹਿੰਮਤ ਦੀ ਗੱਲ ਕਰਦੇ ਹਾਂ, ਜਦੋਂ ਕੋਈ ਨਿਰਾਸ਼ ਹੋ ਜਾਂਦਾ ਜੀ। ਹੁਣ ਕਈ ਵਾਰੀ ਇਦਾਂ ਹੁੰਦਾ ਵੀ ਬੰਦਾ ਕਦੇ ਹਾਰੇ ਹੀ ਨਹੀਂ ਹੁੰਦਾ। ਜੀ ਜਾਂ ਕੋਈ ਆਪਾਂ ਸਿਮਿਲਰ ਚੀਜ਼ ਦੇਖੀਏ, ਜਾਂ ਕੋਈ ਅਮੀਰ ਬੰਦਾ ਜੀ ਉਹਨੇ ਗਰੀਬੀ ਵੇਖੀ ਨਹੀਂ ਹੁੰਦੀ, ਜੀ ਜਾਂ ਕੋਈ ਹਾਰਿਆ ਨਹੀਂ ਹੁੰਦਾ, ਜਾਂ ਉਹਨੂੰ ਪਹਿਲੀ ਵਾਰ ਜਦੋਂ ਹਾਰ ਜਾਂਦਾ ਹੈ, ਜਾਂ ਉਹ ਇਨਸਾਨ ਗਰੀਬੀ ਦੇ ਵਿੱਚ ਪੈ ਜਾਂਦਾ, ਉਹਨੂੰ ਉਹ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਵੀ ਆਹ ਚੀਜ਼ ਅੱਛਾ ਹੁੰਦੀ ਹੈ। ਸਭ ਤੋਂ ਜਿਹਨੂੰ ਮਤਲਬ ਜਿੱਤਣ ਦਾ ਸਵਾਦ ਤਾਂ ਉਹਨੂੰ ਹੀ ਜ਼ਿਆਦਾ ਆਉਣਾ ਹੈ ਜਿਹੜਾ ਕਦੇ ਪਹਿਲਾਂ ਹਾਰ। ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਆਪਾਂ ਪਹਿਲਾਂ ਹਾਰਨ ਲਈ ਉਤਰੀਏ, ਮੈਂ ਇਹ ਕਹਿੰਦਾ ਵੀ ਅਸਲੀ ਸਵਾਦ ਜਿੱਤਣ ਦਾ ਤਾਂ ਉਹਨੂੰ ਹੀ ਪਤਾ ਲੱਗਣਾ ਜਿਹੜਾ ਪਹਿਲਾਂ ਹਾਰ ਗਿਆ ਸੀ। ਹਾਂ ਮੇਰੇ ਤੋਂ ਚੀਜ਼ ਹੋਈ ਨਹੀਂ ਸੀ ਪਹਿਲਾਂ, ਜਿਹਨੇ ਮਿਸ ਕੀਤੀ ਆ ਵੀ ਹਾਂ ਮੈਂ ਜਿੱਦਾਂ ਰਹਿ ਗਿਆ, ਜਾਂ ਉਹ ਮਿਲੀ ਨਹੀਂ, ਤੇ ਫਿਰ ਦੂਜੀ ਵਾਰੀ ਜਾਂ ਤੀਜੀ ਵਾਰੀ ਜਦੋਂ ਵੀ ਮਿਲਦੀ ਫਿਰ ਉਸ ਚੀਜ਼ ਦਾ ਸਵਾਦ ਤੋਂ ਜਿੰਨੀ ਵਾਰੀ ਵੀ ਫਿਰ ਉਹਨੂੰ ਪਤਾ ਲੱਗਦਾ ਵੀ ਹਾਂਜੀ ਆਹ ਅਹਿਮੀਅਤ ਕੀ ਹੈ ਸਵਾਦ ਹੀ ਵੱਖਰਾ ਹੈ। ਹੁਣ ਜੇ ਏਦਾਂ ਮੰਨ ਲਓ ਅਮੀਰ ਬੰਦਾ, ਉਹਨੇ ਮੰਨ ਲਓ ਗੱਡੀ ਦੇ ਵਿੱਚ ਬੈਠਾ, ਕੋਈ ਵੀ ਉਹਨੇ ਵੱਡੀ ਗੱਡੀ ਲੈ ਲਈ, ਉਹ ਮੈਂ ਤਾਂ ਕਹਿ ਰਿਹਾ। ਤੇ ਜਿਹੜਾ ਕੋਈ ਬੰਦਾ ਮਿਹਨਤ ਕਰਕੇ ਅੱਗੇ ਆਇਆ, ਬਹੁਤ ਉਹਨੇ ਮਿਹਨਤ, ਫਿਰ ਉਹ ਉਹੀ ਗੱਡੀ ਦੇ ਵਿੱਚ ਬੈਠਾ, ਫਿਰ ਉਹਨੂੰ ਪਤਾ ਲੱਗਣਾ ਹਾਂ ਆਪਾਂ ਹੁਣ ਕਿੱਥੇ ਆ ਗਏ, ਆਪਾਂ ਕਿੱਥੇ ਸੀ। ਤੇ ਇਸ ਤੇ ਹਿੰਮਤ ਜ਼ਰੂਰ ਰੱਖਣੀ ਚਾਹੀਦੀ ਹੈ। ਬਾਕੀ ਮੈਂ ਦੋਨੇ ਵੀਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਪਹਿਲੇ ਸਮਿਆਂ ਦੇ ਵਿੱਚ 1990 ਦੇ ਦਹਾਕੇ ਦੇ ਵਿੱਚ ਅਸੀਂ ਜਲੰਧਰ ਟੀਵੀ ਦੇ ਉੱਤੇ ਪੰਜਾਬ ਦੇ ਵਿੱਚ ਖਬਰਾਂ ਸੁਣਦੇ ਹੁੰਦੇ ਸੀ। ਸਾਨੂੰ ਜੇ ਆਪਾਂ ਪੁੱਛੀਏ ਨਾ ਕਿਸੇ ਵੀ ਤੁਹਾਨੂੰ ਕਿਸੇ ਨਿਊਜ਼ ਰੀਡਰ ਦਾ ਨਾਮ ਯਾਦ ਹੈ, ਸਾਨੂੰ ਇੱਕੋ ਦਾ ਖਿਆਲ ਸਾਡੇ ਆਉਂਦਾ ਹੈ, ਸਾਡੇ ਜਿਹੜੇ ਆਪਣਾ ਜਲੰਧਰ ਦੂਰਦਰਸ਼ਨ ਤੋਂ ਰਮਨ ਕੁਮਾਰ ਜੀ ਦਾ ਨਾਮ ਆ ਜਾਂਦਾ, ਕਿਉਂਕਿ ਉਹਦਾ ਨਾਮ ਸਾਡੇ ਚੇਤਿਆਂ ਦੇ ਵਿੱਚ ਕਿਉਂ ਰਹਿ ਗਿਆ ਜੀ, ਕਿਉਂਕਿ ਉਹ ਜੋ ਵੀ ਜਿੱਦਾਂ ਮੰਨ ਲਓ ਲਿਖਿਆ ਹੋਇਆ ਸੇਮ ਟੂ ਸੇਮ ਓਦਾਂ ਨਹੀਂ ਸੀ ਉਹ ਪੜ੍ਹਦੇ। ਉਹ ਆਪਣੇ ਵੱਲੋਂ ਉਹਨੂੰ ਦੱਸਦੇ ਸੀ ਜਿੱਦਾਂ ਕਿ ਆਪਾਂ ਘਰ ਪਰਿਵਾਰ ਦੇ ਵਿੱਚ ਗੱਲ ਬਹਿ ਕੇ ਕਰਦੇ ਆ, ਏਦਾਂ ਹੀ ਤੁਸੀਂ ਦੋਨੇ ਵੀਰ ਕਰਦੇ ਹੋ। ਬਾਕੀ ਵੀ ਸਾਰੇ ਬਹੁਤ ਵਧੀਆ ਕਰਦੇ, ਜਿੱਦਾਂ ਤੁਹਾਡਾ ਸਾਡਾ, ਮੈਨੂੰ ਉਮੀਦ ਹੈ ਵੀ ਤੁਹਾਡਾ ਦੋਨਾਂ ਵੀਰਾਂ ਦਾ ਵੀ ਏਦਾਂ ਹੀ ਲੰਮੇ ਸਮੇਂ ਤੱਕ ਸਾਡੇ ਚੇਤਿਆਂ ਵੀ। ਹਾਂਜੀ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਤੇ ਇਸ ਦੇ ਨਾਲ ਮੈਂ ਇੱਕ ਹੋਰ ਵੀਰ ਜੀ ਗੱਲ ਕਰਨਾ ਚਾਹੁੰਦਾ, ਮੈਂ ਮਾਸ ਕਮਿਊਨੀਕੇਸ਼ਨ ਦੇ ਵਿੱਚ ਸੀ ਜਦੋਂ ਕਾਲਜ, ਚਲੋ ਮੈਂ ਪੂਰਾ ਨਹੀਂ ਕਰ ਸਕਿਆ ਬੀ ਓਨੈਸਟ, ਪਰ ਮੇਰੇ ਕੋਲ ਇੱਕ ਬਹੁਤ ਹੀ ਪਰਿਵਾਰਕ ਜਿਹੜਾ ਪ੍ਰੋਗਰਾਮ ਹੈ ਉਹਦਾ ਕੰਟੈਂਟ ਹੈ। ਜੇ ਪੰਜਾਬੀ ਰੇਡੀਓ USA ਮੇਰੇ ਕਿਸੇ ਤਰ੍ਹਾਂ ਦੀ ਸੇਵਾ ਲੈਣੀ ਚਾਹੁੰਦਾ ਹੋਵੇ ਤਾਂ ਕੰਟੈਕਟ ਕੀਤਾ ਜਾਵੇ ਜਦੋਂ ਮਰਜੀ। ਕੋਈ ਨਹੀਂ ਰਿੱਕੀ ਜੀ, ਤੁਹਾਡਾ ਨੰਬਰ ਮੈਂ ਨੋਟ ਕਰ ਲਿਆ, ਤੇ ਤੁਹਾਡੇ ਨਾਲ ਪੂਰਾ ਯਕੀਨ ਹੈ ਕਿ ਉਹਦੇ ਨਾਲ ਬਹੁਤ ਹੀ ਸਰੋਤੇ ਜੁੜਨਗੇ। ਤੇ ਮੇਰੀ ਸੇਵਾ ਦੀ ਲੋੜ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਆ ਜਾਵੇ। ਬਾਕੀ ਬਹੁਤ ਵਧੀਆ ਪ੍ਰੋਗਰਾਮ ਹੈ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਸੋ ਬਹੁਤ ਸ਼ੁਕਰੀਆ, ਤੇ ਬਿਲਕੁਲ ਹਿੰਮਤ ਕਰਦੇ ਰਹਿਣਾ ਪੈਂਦਾ। ਇਹ ਜਿਹੜੀ ਗੱਲ ਇਹਨਾਂ ਨੇ ਇਹਦੇ ਵਿੱਚ ਆਖੀ ਨਾ ਪ੍ਰਵੀਨ ਜੀ, ਵੀ ਜਿਹੜਾ ਕਦੀ ਹਾਰਿਆ ਨਹੀਂ, ਜਿਹਨੂੰ ਜੋ ਕਿਹਾ ਉਹ ਮਿਲ ਜਾਂਦਾ, ਉਹਨੂੰ ਫਿਰ ਕਈ ਵਾਰੀ ਪਤਾ ਨਹੀਂ ਹੁੰਦਾ ਵੀ ਨਿਰਾਸ਼ਾ ਕੀ ਆ, ਵੀ ਹਾਰ ਜਿਹੜੀ ਉਹ ਕੀ ਚੀਜ਼ ਆ। ਉੱਥੇ ਕਰੇਜ ਦਾ ਅਸਲੀ ਪਤਾ ਲੱਗਦਾ। ਬੰਦਾ ਕਈ ਵਾਰੀ ਸੋਚਦਾ ਵੀ ਇਹਦਾ ਬੰਦਾ ਬੜਾ ਤਗੜਾ, ਵੀ ਜਿਹਨੂੰ ਵੀ ਹੱਥ ਪਾਉਂਦਾ ਇਹਨੂੰ ਮਿਲੀ ਜਾਂਦਾ, ਕਈ ਵਾਰੀ ਏਦਾਂ ਲੱਗਦਾ। ਪਰ ਜੇ ਉਹਨੇ ਕਦੀ ਉਹ ਹਾਰ ਦੇਖ ਕੇ ਉੱਥੇ ਤੱਕ ਨਹੀਂ ਪਹੁੰਚਿਆ, ਉਹਨੂੰ ਪਤਾ ਨਹੀਂ ਹੁੰਦਾ। ਅੱਜ ਜਿਹੜੇ ਲੋਕ ਵੱਡੇ ਜਿਨ੍ਹਾਂ ਨੇ ਬਿਜ਼ਨਸ ਵੀ ਖੜੇ ਕੀਤੇ ਆ, ਜਾਂ ਜਿਹੜੇ ਵੀ ਆਪਣੇ ਖੇਤਰ ਦੇ ਵਿੱਚ ਕਿਤੇ ਮੁਕਾਮ ਤੇ ਪਹੁੰਚੇ ਆ, ਉਹਨਾਂ ਨੇ ਬਹੁਤ ਜਿਹੜੇ ਠੇਡੇ ਖਾਦੇ ਆ, ਬਹੁਤ ਉਹ ਉੱਠਣਾ, ਉਹ ਕਰੇਜ ਆ। ਡਿੱਗ ਤਾਂ ਹਰ ਕੋਈ ਪੈਂਦਾ ਹੈ, ਜਿਹੜਾ ਡਿੱਗ ਕੇ ਉੱਠਦਾ ਆ ਉਹ ਹਿੰਮਤ ਜਿਹੜੀ ਆ, ਹਾਰ ਕੇ, ਹਨਾ, ਵੀ ਉਹ ਚੀਜ਼ ਜਿਹੜੀ ਉਹ ਆਖੀ ਜਾਂਦੀ ਆ। ਅਸਲੀ ਜਿਹੜੀ ਹਿੰਮਤ, ਅਸਲੀ ਕਰੇਜ ਜਿਹਨੂੰ ਕਹਿੰਦੇ ਆ, ਉਹ ਹੁੰਦੀ ਆ ਵੀ ਇਹ ਨਹੀਂ ਵੀ ਆਪਾਂ ਕਿਸ ਚੀਜ਼ ਨੂੰ ਫੇਸ ਕਰਨਾ ਹੈ, ਕਿੱਦਾਂ ਫੇਸ ਕਰਨਾ, ਫੇਸ ਤਾਂ ਕਰਨਾ ਹੀ ਆ। ਉਹ ਤਾਂ ਕਰਨਾ ਹੀ ਪੈਣਾ, ਹੱਸ ਕੇ ਚਾਹੇ ਰੋ ਕੇ। ਹੁਣ ਜਿੱਦਾਂ ਨਿਆਣਾ ਕੋਈ ਪੇਪਰ ਦਿੰਦਾ,
ਹੁਣ ਇਹੀ ਰੋਈ ਜਾਵੇ ਹਾਏ ਪੇਪਰ ਕੈਂਸਲ ਹੋ ਜੇ, ਪੇਪਰ ਕੈਂਸਲ ਹੋ ਜੇ, ਮੈਂ ਨਹੀਂ ਪੇਪਰ ਦੇ ਸਕਦਾ ਜਾਂ ਮੈਂ ਨਹੀਂ ਪੇਪਰ ਦੇ। ਆਉਣਾ ਤਾਂ ਏਦਾਂ ਮੂਰੇ ਹੀ ਹੈ, ਪੇਪਰ ਨੇ ਕੈਂਸਲ ਹੋ ਤਾਂ ਕੇ ਫੇਰ ਹੋਣਾ ਹੀ ਹੋਣਾ, ਹੋਣਾ ਹੀ ਕੈਂਸਲ ਹੋਣਾ। ਇੱਕ ਵਾਰੀ ਹੋ ਜੂ, ਦੋ ਵਾਰੀ ਹੋ ਜੂ, ਬਾਰ-ਬਾਰ ਥੋੜੀ ਹੋਣਾ। ਜੀ ਜੀ ਪੇਪਰ ਤਾਂ ਉਹ ਦੇਣਾ ਹੀ ਪੈਣਾ। ਇਹ ਆ ਵੀ ਉਹਦੀ ਤਿਆਰੀ ਤੁਸੀਂ ਕਿੱਦਾਂ ਕਰਦੇ, ਹਿੰਮਤ ਉਸ ਚੀਜ਼ 'ਚ ਹੁੰਦੀ। ਹਾਂਜੀ ਬਿਲਕੁਲ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਜਿਹੜੀ ਇਹ ਸ਼ਾਮਲ ਹੁੰਦੀ ਆ। ਸੋ ਜਿੰਨੀ ਜਲਦੀ ਸਿੱਖ ਲਾਂਗੇ ਬਚਪਨੇ ਤੋਂ ਇਹਦਾ ਪੱਲਾ ਫੜ ਲੈਣਾ ਚਾਹੀਦਾ ਬੰਦੇ। ਹਾਂ ਨਹੀਂ ਆਪਾਂ ਨਾ ਇਸ ਉਮਰ 'ਚ ਆ ਕੇ ਕਹਿੰਦੇ ਵੀ ਯਾਰ ਬਚਪਨ 'ਚ ਆਪਾਂ ਏਦਾਂ ਕਰ ਲੈਂਦੇ ਵਧੀਆ ਸੀ। ਬਚਪਨ 'ਚ ਤਾਂ ਕੋਈ ਆਪਾਂ ਨੂੰ ਦੱਸਦਾ ਤਾਂ ਸੀ ਨਾ। ਹਾਂਜੀ ਹਾਂਜੀ, ਜਿੱਦਾਂ ਪਹਿਲੇ ਵੀ ਕਾਲਰ ਕਹਿ ਕੇ ਗਏ ਵੀ ਉਹ ਜੇ ਉਹ ਦੇਖਦੇ ਆ, ਜੋ ਦੇਖਦੇ ਆ ਉਹ ਕਰਦੇ ਆ। ਹੁਣ ਤੁਹਾਡੇ ਆਲੇ ਦੁਆਲੇ ਜਿੱਦਾਂ ਮੈਂ ਕਿਹਾ ਵੀ ਨਾਂਹਵਾਦੀ ਸੋਚ ਵਾਲੇ ਬੰਦੇ ਹੋਣ, ਉਹ ਇੱਕ ਵਾਰੀ ਹਾਰ ਕੇ ਉੱਥੇ ਬਹਿ ਜਾਣ, ਛੱਡ ਪਰਾਂ ਯਾਰ ਮੈਂ ਨਹੀਂ ਕਰਦਾ। ਹਾਂਜੀ ਕੋਈ ਚੀਜ਼ ਬਣਾਉਣ ਲੱਗੇ, ਟੁੱਟ ਗਈ, ਬਣੀ ਨਹੀਂ, ਉਹ ਕਹਿੰਦੇ ਯਾਰ ਮੈਂ ਨਹੀਂ ਬਣਾਉਣੀ, ਦਫਾ ਕਰ। ਹਾਂਜੀ, ਜੇ ਉਹਨੇ ਦੁਬਾਰਾ ਉਹਨੂੰ ਟਰਾਈ ਨਹੀਂ ਕੀਤੀ, ਨਿਆਣੇ ਨੇ ਤਾਂ ਇਹੀ ਸਿੱਖਣਾ ਵੀ ਜਿਹੜੀ ਚੀਜ਼ ਰਹਿ ਗਈ ਉਹ ਰਹਿ ਗਈ, ਦੈਟਸ ਓਕੇ, that is it। ਹਾਂਜੀ, ਹਨਾ ਵੀ ਉਹ ਨਹੀਂ, ਇਹ ਇਦਾਂ ਨਹੀਂ। ਉਹਨੂੰ ਇਹ ਦੱਸਣਾ ਵੀ ਭਾਈ ਇਹ ਚੀਜ਼ ਨੂੰ ਬਾਰ-ਬਾਰ ਕਰਕੇ ਹੀ ਜਿਹੜੀ ਉਹ ਉੱਥੇ ਸਮਰੱਥਾ ਤੱਕ ਫਿਰ ਪਹੁੰਚਿਆ ਜਾਂਦਾ। ਬਿਲਕੁਲ ਜੀ ਜੀ, ਇੱਕ ਬ੍ਰੇਕ ਲੈ ਲਈਏ। ਹਾਂਜੀ, ਬ੍ਰੇਕ ਦੇ ਲਈ ਰੁਕਦੇ ਹਾਂ। ਉਸ ਤੋਂ ਬਾਅਦ ਫਿਰ ਇਸੇ ਮਸਲੇ ਨੂੰ ਲੈ ਕੇ ਚਰਚਾ ਕਰਦੇ ਰਹਾਂਗੇ। ਹਿੰਮਤ, ਹੌਸਲਾ ਤੇ ਕੌਨਫੀਡੈਂਸ, ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਕਿੰਨੀ ਵੱਡੀ ਅਹਿਮੀਅਤ ਹੈ ਤੇ ਕਿਵੇਂ ਤੁਹਾਨੂੰ ਇਹ ਹਾਰੀਆਂ ਜੰਗਾਂ ਵੀ ਵਾਪਸ ਜਿਤਾ ਸਕਦੇ ਨੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਹਿੰਮਤ ਕਰਨ ਦੀ, ਹੌਸਲਾ ਕਰਨ ਦੀ, ਆਪਣੇ ਆਪ ਦੇ ਵਿੱਚ ਵਿਸ਼ਵਾਸ ਪੈਦਾ ਰੱਖਣ ਦੀ, ਵਿਸ਼ਵਾਸ ਪੈਦਾ ਕਰਨ ਦੀ ਜਾਂ ਆਤਮ ਵਿਸ਼ਵਾਸ ਰੱਖਣ ਦੀ। ਨਾਲ ਜੁੜੇ ਹੋਏ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਇੱਕ ਵਾਰ ਮੁੜ ਤੋਂ ਬ੍ਰੇਕ ਤੋਂ ਬਾਅਦ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਹਿੰਮਤ ਦੀਆਂ ਗੱਲਾਂ ਜਦੋਂ ਆਪਾਂ ਕਰਦੇ ਹਾਂ, ਉਹਨਾਂ ਲੋਕਾਂ ਦੀਆਂ ਕਹਾਣੀਆਂ ਪੜ੍ਹੋ, ਉਹ ਜਿਹੜੀਆਂ ਪੁਰਾਣੀਆਂ ਸਾਖੀਆਂ ਪੜ੍ਹੋ ਜਿਹ 'ਚ ਹਿੰਮਤ ਕਰਕੇ ਉਹਨਾਂ ਨੇ ਕੁਛ ਪਾਇਆ। ਹਾਂਜੀ, ਨਾ ਕਿ ਇਹ ਵੀ ਉਹਦਾ ਅੱਛਾ, ਉਹਦਾ ਤੇ ਆਹ ਰਹਿ ਗਿਆ, ਉਹਦਾ ਤੇ ਉਹ ਰਹਿ ਗਿਆ। ਉਹਨਾਂ ਲੋਕਾਂ ਦੀ ਗੱਲ ਵੀ ਘੱਟ ਕਰੋ ਜੀ ਤੇ ਬਚੋ ਉਹਨਾਂ ਤੋਂ ਬਚੋ, ਕਿਉਂਕਿ ਉਹ ਫਿਰ ਬੰਦਾ ਸੋਚਦਾ ਵੀ ਇਹ ਸ਼ਾਇਦ ਜ਼ਿੰਦਗੀ ਦਾ ਨਿਯਮ ਆ, ਹਾਂਜੀ, ਵੀ ਇਹ ਹਾਰਨਾ ਸ਼ਾਇਦ ਜ਼ਿੰਦਗੀ ਦਾ ਇੱਕ ਨਿਯਮ ਜਿਹੜਾ ਉਹ ਹੋ ਸਕਦਾ, ਪਰ ਨਹੀਂ, ਏਦਾਂ ਨਹੀਂ ਹੁੰਦਾ। ਤੇ ਹਿੰਮਤ ਕਰਨ ਵਾਲਿਆਂ ਦੀ, ਜਿਨ੍ਹਾਂ ਨੇ ਕੁਛ ਪਾਇਆ ਆ, ਔਕੜਾਂ ਨੂੰ ਝੱਲ ਕੇ ਅੱਗੇ ਜਿਹੜਾ ਉਹ ਪਹੁੰਚੇ ਆ, ਉਹਨਾਂ ਦੀਆਂ ਗੱਲਾਂ ਆਪਾਂ ਸੁਣਦੇ ਹਾਂ ਤਾਂ ਉਹਦੇ ਨਾਲ ਹੌਸਲਾ ਜਿਹੜਾ ਮਿਲਦਾ, ਵੱਧਦਾ ਆ। ਪਰਮਜੀਤ ਜੀ ਆਪਣੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਪਰਮਜੀਤ ਭਾਮੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਤੁਸੀਂ ਨਾਲ ਇਤਿਹਾਸ ਦੀ ਵੀ ਗੱਲ ਕੀਤੀ, ਔਰ ਸਾਡਾ ਇਤਿਹਾਸ ਦਾ ਗਵਾਹ ਹੈਗਾ ਹਿੰਮਤ ਦਾ। ਤੇ ਆ ਜਿਹੜੇ ਸਾਡੇ ਨਿੱਜੀ ਮਾਮਲੇ ਨੇ, ਘਰਾਂ ਦੇ, ਪਰਿਵਾਰਾਂ ਦੇ, ਤੇ ਬਹੁਤ ਛੋਟੀ ਗੱਲ ਹੈ ਜੀ। ਕੱਲ ਆਪਾਂ ਨਾ ਇਤਿਹਾਸ ਸੁਣਿਆ ਸੀਗਾ ਆਪਣਾ ਵੱਡਾ ਘੱਲੂਘਾਰਾ, ਹਨਾ, ਵਿੱਚੋਂ ਉਹਨਾਂ ਕੁਛ, ਜਿੰਨਾ ਕੁਛ ਉਹਦੇ ਚ ਹੈਗਾ ਆ, ਉਨੇ ਕੁ ਸਮੇਂ ਚ ਤਾਂ ਉਹਨਾਂ ਬਿਆਨ ਨਹੀਂ ਹੋ ਸਕਦਾ, ਪਰ ਫੇਰ ਵੀ ਜਿਨ੍ਹਾਂ ਨੂੰ ਪਤਾ ਇਸ ਚੀਜ਼ਾਂ, ਉਹਨਾਂ ਨੂੰ ਪਤਾ ਵੀ ਉਸ ਵੇਲੇ ਹਿੰਮਤ ਕੀ ਸੀ। ਆਪਣਾ ਰਤਨ ਸਿੰਘ ਭੰਗੂ ਜੀ ਨੇ ਆਪਣੇ ਪਿਤਾ ਜੀ ਦੀ ਮੌਤ ਬਾਰੇ, ਉਹ ਬੱਚੇ ਸੀਗੇ ਹਨਾ, ਛੋਟੇ, ਜਿਨ੍ਹਾਂ ਨੂੰ ਪਾਲਣ ਨਹੀਂ ਦਿੱਤਾ। ਪਿਤਾ ਜੀ ਤਾਂ ਇਸ ਜੰਗ ਵਿੱਚ ਸੀਗੇ ਤੇ ਰਤਨ ਸਿੰਘ ਭੰਗੂ ਜੀ ਨੇ ਕਾਫੀ ਕੁਛ ਜੋ ਉਸ ਵੇਲੇ ਹੋਇਆ ਸੀ, ਬੀਤਿਆ ਸੀ, ਉਹ ਸਾਰਾ ਉਹਨਾਂ ਨੇ ਲਿਖਿਆ ਵੀ ਹੈ ਕਵਿਤਾਵਾਂ। ਕਹਿੰਦਾ, ਲੋਕ ਕਹੇ ਸਿੰਘ 1 ਲੱਖ ਸਾਰਾ, 50 ਬਚੇ ਔਰ ਸਭ ਗਿਓ ਮਾਰਾ, ਪਿਤਾ ਹਮਾਰੇ 30 ਬਤਾਏ, ਰਹੇ ਸੋ ਮਰ ਗਏ ਔਰ ਬਚ ਕਰ ਕਹਾਂ ਜਾਏ। ਕਿਉਂਕਿ ਉਹ ਜਿੰਨੇ ਵੀ ਰਾਈਟਰ ਸੀ ਹੋਏ, ਮੇਰੇ ਸਾਹਮਣੇ ਕਿੰਨੇ ਹੀ ਰਾਈਟਰ ਨੇ ਉਸ ਵੇਲੇ ਦੇ ਜਿਹੜੇ ਇਸ ਸਮੇਂ ਮੌਜੂਦ ਸੀਗੇ, ਮੁਸਲਮਾਨ ਰਾਈਟਰ ਵੀ, ਬਾਹਰਲੇ ਦੇਸ਼ਾਂ ਦੇ ਲੇਖਕ ਵੀ, ਜਿਨ੍ਹਾਂ ਨੇ ਦੱਸਿਆ ਹੈ ਕਿ ਸਿੰਘ ਤੇ ਹੈਗੇ ਹੀ, ਕਿਸੇ ਨੇ ਲਿਖਿਆ 30,000 ਸੀ ਸਾਰੇ, ਪਰ ਉਸ ਵੇਲੇ ਦੀ ਫੌਜ ਨੂੰ ਇੰਨੇ ਭਾਰੇ ਸੀ ਉਹਨੇ ਵੀ ਕਿ ਉਹਨਾਂ ਨੂੰ ਲੱਗਦੇ ਸੀ ਲੱਖ ਨੇ ਸਿੰਘ। ਜੀ ਜੀ। ਔਰ ਜਦੋਂ ਉਹ ਦੱਸਦੇ ਸੀ, ਉਹ ਤਾਂ ਇਹੀ ਕਹਿੰਦੇ ਸੀ ਅਸੀਂ ਤਾਂ ਲੱਖ ਮਾਰੇ ਨੇ, ਪਰ ਸਿੰਘ ਕਿੰਨੇ ਸੀ, ਉਹ ਸਿੰਘਾਂ ਦੇ ਹੌਸਲੇ ਤੋਂ ਪਤਾ ਲੱਗਦਾ ਵੀ ਉਹਨਾਂ ਨੇ ਚੱਪੜ ਝਿੜੀ ਦੇ ਉਸ ਜਗ੍ਹਾ ਦੇ ਉੱਤੇ ਆਪਣਾ ਪਰਿਵਾਰ ਨੂੰ ਵੀ ਵਿਛੋੜਿਆ, ਹਨਾ। ਤੇ ਉਸ ਸਮੇਂ ਬਾਅਦ ਚ ਜਸਰ ਸਿੰਘ ਜੀ ਵੀ ਆ ਗਏ ਨਾਲ ਲੜਾਈ ਵਾਸਤੇ, ਚੜ੍ਹਤ ਸਿੰਘ ਜੀ ਪਹਿਲਾਂ ਸੀਗੇ ਨਾਲ ਉਸ ਸਮੇਂ, ਤੇ ਉਹਨਾਂ ਨੇ ਢੱਕਾਂ ਕਿਵੇਂ ਛਡਵਾਈਆਂ। ਇਹ ਸਾਰੀ ਇੱਕ ਹਿੰਮਤ ਦੀ ਗੱਲ ਸੀ। ਤੇ ਜਿਹੜੇ ਸਾਡੇ ਹੁਣ ਪਰਿਵਾਰਿਕ ਮਸਲੇ ਅੱਜ ਕੱਲ੍ਹ ਬਹੁਤ ਚੱਲਦੇ ਪਏ ਨੇ, ਇੱਕ ਤਾਂ ਸਾਨੂੰ ਪੁੱਠੀ ਮੱਤ ਦੇ ਨਾਲੋਂ ਇਹ ਚੀਜ਼ਾਂ ਜਿਹੜਾ ਤੁਸੀਂ ਦੱਸਿਆ ਵੀ 7 ਵਾਰੀ ਚੜ੍ਹ ਕੇ ਤੇ ਫਿਰ ਕਾਮਯਾਬ ਹੋਇਆ, ਇਹੋ ਜਿਹੀਆਂ ਸਾਡੇ ਕਿਤਾਬਾਂ ਵਿੱਚ ਪਹਿਲਾਂ 4th 5ਵੀਂ ਕਲਾਸ 'ਚ ਕਹਾਣੀਆਂ ਹੁੰਦੀਆਂ ਸੀ। ਤੇ ਹੁਣ ਤੇ ਇਹਨਾਂ ਨੇ ਸਾਡੀ ਕੱਢ ਹੀ ਦਿੱਤੀਆਂ, ਇਤਿਹਾਸ ਹੀ ਬਾਹਰ ਕੱਢ ਦਿੱਤਾ ਇਹਨਾਂ ਚੀਜ਼ਾਂ ਨੂੰ। ਹੁਣ ਤੇ ਇਹ ਕਹਿੰਦੇ ਆ ਵੀ ਵਿਕਟਮ ਕਿੱਦਾਂ ਬਣਨਾ। ਜੀ ਬਿਲਕੁਲ ਏਦਾਂ ਹੀ, ਪੀੜਤ ਆ ਜੀ, ਅਸੀਂ ਤਾਂ ਪੀੜਤ ਆ, ਅਸੀਂ ਤਾਂ ਸਾਨੂੰ ਮਿਲੇਗੀ। ਤੁਸੀਂ ਵੀਰ ਜੀ ਕਹਿ ਹੀ ਚੁੱਕੇ ਹੋ ਕਿ ਹਿੰਮਤ ਸਾਨੂੰ ਮਿਲਣੀ ਹੈ। ਅਸੀਂ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ, ਉਹਨਾਂ ਦਾ ਜੋਸ਼, ਉਹਨਾਂ ਦਾ ਇਤਿਹਾਸ ਪੜ੍ਹੀਏ। 10ਵੀਂ 12ਵੀਂ MA BA ਪਾਸ ਕਰਨੀ, ਇਹ ਤੇ ਬਹੁਤ ਹੀ, ਮੈਂ ਕਹਿੰਦੀ ਹਾਂ, ਛੋਟੀਆਂ ਚੀਜ਼ਾਂ ਨੇ। ਜੇਕਰ ਅਸੀਂ ਆਪਣਾ ਆਪ ਹੀ ਸੰਭਾਲ ਲਈਏ, ਮਾੜੀ ਮਾੜੀ ਗੱਲ ਦੇ ਉੱਤੇ ਸਾਨੂੰ ਕੋਈ ਚੀਜ਼ ਨਾ ਛੋਟੀ ਮੋਟੀ ਮਿਲੇ ਤੇ ਮੂੰਹ ਸਜਾ ਕੇ ਬੱਚੇ ਬਹਿ ਜਾਂਦੇ ਨੇ। ਇਹ ਤੇ ਚੀਜ਼ਾਂ ਮਾਮੂਲੀ ਗੱਲਾਂ ਨੇ। ਸਾਨੂੰ ਤਾਂ ਆਪਣਾ ਐਡਾ ਵੱਡਾ ਵਿਰਸਾ ਹੈਗਾ ਕਿ ਜੇ ਹਿੰਮਤ ਕਰੇ ਬੰਦਾ, ਹਿੰਮਤ ਕਰੇ ਇਨਸਾਨ, ਤੋਂ ਕਿਆ ਹੋ ਨਹੀਂ ਸਕਦਾ। ਅਸੀਂ ਆਪ ਦੇਖੋ ਹਿੰਮਤ ਕਰਕੇ ਕਿੱਥੇ ਦੇ ਕਿੱਥੇ ਪਹੁੰਚੇ ਆ। ਸਾਡੀ ਉਮਰ ਹੋ ਗਿਆ, ਅਸੀਂ ਬਜ਼ੁਰਗਾਂ ਨੂੰ ਹਿੰਮਤ ਕਰਦੇ ਹੀ ਦੇਖਿਆ ਔਰ ਹਿੰਮਤ ਦਿੰਦੇ ਵੇਖਿਆ। ਜੀ ਬਿਲਕੁਲ। ਸਾਡੇ ਦਾਦਾ ਜੀ ਕੋਲੋਂ ਜੇ ਅਸੀਂ ਕਦੇ ਮੂੰਹ ਸਜਾ ਕੇ ਬਹਿਣਾ ਤੇ ਹੁਣ ਨਹੀਂ ਪੁੱਤ ਲੈ ਤੂੰ ਤੇ ਆਹ ਕਰ ਦੇਣਾ ਹੈ, ਕਰ ਸਕਦੀ ਹੈ, ਤੂੰ ਤੇ ਕਰੇਂਗੀ। ਔਰ ਮੇਰੇ ਨਾਂ ਦੀ ਕਈ ਵਾਰੀ ਉਦਾਹਰਨ ਮੇਰੇ ਪਿਤਾ ਜੀ ਹਮੇਸ਼ਾ ਦਿੰਦੇ ਸੀ। ਕੋਈ ਗੱਲ ਹੋਣੀ, ਮੈਂ ਕਿਹਾ ਪਾਪਾ ਜੀ ਏਦਾਂ ਹੋ ਗਿਆ ਨਾ, ਤੇ ਉਹਨਾਂ ਨੇ ਕਹਿਣਾ ਤੇਰਾ ਨਾਂ ਕੀ ਹੈ, ਆਪਣਾ ਨਾਂ ਦੁਬਾਰਾ ਰਿਪੀਟ ਕਰ, ਉਹਦੇ ਤੇ ਅਮਲ ਕਰ। ਹਾਂਜੀ। ਹਾਂ, ਕਹਿਣਾ ਪਰਮ, ਮੈंने ਕਹਿੰਦੇ ਹੁੰਦਾ ਹੈ ਬਹੁਤ, जीत मैंने जितना, कौर मैंने शेर नहीं, ਤੂੰ ਪੁੱਤ ਕੀ ਨਹੀਂ ਜਿੱਤ ਸਕਦੀ, ਤੂੰ ਸਭ ਕੁਝ ਜਿੱਤੇਂਗੀ। ਤੇ ਸਾਡੇ ਬਜ਼ੁਰਗਾਂ ਨੇ ਸਾਨੂੰ ਹਿੰਮਤਾਂ ਦਿੱਤੀਆਂ। ਅੱਜ ਕੱਲ੍ਹ ਦੇ ਪਤਾ ਨਹੀਂ, ਨਾ ਤਾਂ ਮਾਂ ਬਾਪ ਨੂੰ ਬੱਚੇ ਨੂੰ ਕਹਿਣ ਦਾ ਟਾਈਮ ਹੈ ਤੇ ਨਾ ਬੱਚੇ ਸੱਚੀ ਗੱਲ ਸੁਣਦੇ ਨੇ। ਜਿਹੜੀ ਸਹੀ ਗੱਲ ਹੈ, ਬੱਚਿਆਂ ਦੇ ਨਾਲ ਵੀ ਮੈਂ ਬੱਚਿਆਂ ਨਾਲ ਰਹਿੰਦੀ ਹਾਂ, ਬੱਚੇ ਬਿਲਕੁਲ ਗੱਲ ਨਹੀਂ ਸੁਣਦੇ। ਮਾਂ ਬਾਪ ਕੀ ਕਹਿੰਦੇ ਨੇ, ਆਈ ਡੋਂਟ ਨੋ ਕਹਿ ਕੇ ਤੇ ਪੈਰ ਪਟਕਦੇ ਬਾਹਰ ਨਿਕਲ ਜਾਂਦੇ ਨੇ, ਔਰ ਈਵਨ ਦੱਸ ਕੇ ਵੀ ਨਹੀਂ ਜਾਂਦੇ
ਵੀ ਮੈਂ ਕਿੱਥੇ ਚੱਲਾ ਆ, ਤੈਨੂੰ ਕਿੱਥੋਂ ਲੱਭੀਏ ਬਾਅਦ ਵਿੱਚ। ਜੀ ਹਾਂ, ਸਾਡਾ ਨਾ ਬੜਾ ਕੁਛ ਤਾਣਾ ਬਾਣਾ ਬੜਾ ਪੁੱਠਾ ਸਿੱਧਾ ਹੋਇਆ। ਮੈਂ ਉਹਨਾਂ ਸਾਰੇ ਹੀ ਬਜ਼ੁਰਗਾਂ ਦੀ ਅਸੀਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਹੁਣ ਤੱਕ ਵੀ ਪਰਿਵਾਰਾਂ ਨੂੰ ਜੋੜ ਕੇ ਤੇ ਬਚਾ ਕੇ ਰੱਖਿਆ ਹੈ ਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ। ਜਦੋਂ ਅਸੀਂ ਪਾਠ ਪੁੱਟਲੇ ਵੀ ਕਹਿ ਦਿੰਦੇ ਨਾ, ਕਈ ਵਾਰੀ ਮੈਨੂੰ ਤਾਂ ਇਹ ਜਵਾਬ ਮਿਲਦਾ, ਇਹਨੂੰ ਤੇ ਪਾਠ ਹੀ ਲੈਡ ਬਣਾਇਆ, 24 ਘੰਟੇ ਪਾਠ ਹੀ ਕਰਦੇ ਰਹਿੰਦੀ ਹੈ। ਇਹ 24 ਘੰਟੇ ਕਹਿੰਦੀ ਪਾਠ, ਕੋਈ ਗੱਲ ਹੋ ਜਾਏ ਤੁਸੀਂ ਪਾਠ ਕਰ ਲਓ, ਬੈਠ ਕੇ ਤੁਸੀਂ ਅਰਦਾਸ ਕਰ ਲਓ। ਮੈਨੂੰ ਤਾਂ ਇਹੀ ਜਵਾਬ ਮਿਲਦਾ। ਪਰ ਮੈਂ ਕਹਿੰਦੀ ਅਰਦਾਸ ਕਰਦੀ ਮੈਂ ਉਹ ਤੇ ਸਫਲ। ਟਾਈਮ ਤੁਹਾਡਾ ਘੱਟ ਹੈ, ਧੰਨਵਾਦ ਟਾਈਮ ਦੇ ਲਈ। ਹਾਂਜੀ ਬਿਲਕੁਲ, ਮਿਹਰਬਾਨੀ। ਸੋ ਇਹ ਤਾਂ ਔਲੇ ਦਾ ਖਾਦਾ ਤੇ ਬਜ਼ੁਰਗਾਂ ਦਾ ਕਿਹਾ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਨਾ ਬਾਅਦ ਚ ਪਤਾ ਲੱਗਦਾ। ਇਹ ਜਿਹੜੇ ਹੁਣ ਕਹਿੰਦੇ ਆ ਨਾ ਵੀ ਇਹਨਾਂ ਨੇ ਕਰਨਾ, ਇਹ ਆਪ ਵੀ ਉਹੀ ਕਰ ਰਹੇ ਹੋਣੇ ਬਾਅਦ ਚ ਜੀ। ਸੋ ਇਹ ਪਹਿਲੋਂ ਹੀ ਜਿਹੜਾ ਇਹ ਚੀਜ਼ ਵੱਲ ਜਿਹੜਾ ਨਾਲ ਜੁੜੇ ਰਹੋ ਤਾਂ ਜਿਹੜੀ ਉਹ ਚੰਗੀ ਗੱਲ ਜਿਹੜੀ ਉਹ ਹੁੰਦੀ ਆ। ਸੋ ਹਿੰਮਤ ਰੱਖੀਏ ਇਹ ਚੀਜ਼ਾਂ ਜਿਹੜੀ ਉਹ ਕਰਨ ਦੀ, ਕਿਸੇ ਵੀ ਚੀਜ਼ ਦੇ ਵਿੱਚ। ਇੱਕ ਹਿੰਮਤ ਪ੍ਰਵੀਨ ਇਹ ਵੀ ਹੁੰਦੀ ਆ ਜਦੋਂ ਮਜਲੂਮ ਦੇ ਨਾਲ ਕੋਈ ਜੁਰਮ ਹੋ ਰਿਹਾ, ਹਾਂਜੀ, ਉਸ ਦੀ ਆਵਾਜ਼ ਬਣਨਾ, ਉਹਦੇ ਲਈ ਬੋਲਣਾ, ਜਾਂ ਜੇ ਤੁਹਾਡੇ ਨਾਲ ਵੀ ਹੋ ਰਿਹਾ, ਹਾਂਜੀ, ਵੀ ਕਦੋਂ ਜਿਹੜਾ ਉਹ ਚੀਜ਼ ਨੂੰ ਬੋਲਣਾ, ਉਹ ਹਿੰਮਤ ਇੱਕ ਜ਼ਰੂਰ ਚਾਹੀਦੀ ਆ। ਜਿਹੜੀ ਆਪਾਂ ਕਮਿਊਨਿਟੀ ਚੋਂ ਆ, ਮਾਈਨੋਰਟੀ ਚੋਂ, ਮਾਈਨੋਰਟੀ ਵਾਲੇ ਮੁਲਕ ਚ ਉੱਠ ਕੇ ਆਏ ਸੀ, ਉੱਥੇ ਵੀ ਮਾਈਨੋਰਟੀ ਸੀ, ਹਾਂਜੀ, ਇੱਥੇ ਵੀ ਆਪਾਂ ਮਾਈਨੋਰਟੀ ਆ, ਬਿਲਕੁਲ। ਸੋ ਜਿੱਥੇ ਜੇ ਤੁਹਾਡੇ ਨਾਲ ਧੱਕਾ ਹੋ ਰਿਹਾ ਤੇ ਆਵਾਜ਼ ਜਿਹੜੀ ਉਹ ਚੱਕਣੀ ਚਾਹੀਦੀ, ਸਿਰਫ ਰੌਲਾ ਹੀ ਨਹੀਂ ਪਾਉਣਾ। ਇੱਕ ਹਿੰਮਤ ਉਹਦੇ ਵਿੱਚ ਇਹ ਵੀ ਆ, ਕੱਲੀ ਇਹ ਨਹੀਂ, ਦੂਜੇ ਕੰਮ ਕੋਈ ਤੁਹਾਨੂੰ ਕੁਝ ਸੁਣਾ ਰਿਹਾ, ਕੁਝ ਦੱਸ ਰਿਹਾ, ਤੁਹਾਡੀ ਗਲਤੀ ਹੋਈ ਆ, ਹਾਂਜੀ, ਹਿੰਮਤ ਇਹ ਵੀ ਰੱਖਣੀ ਵੀ ਸੁਣਨ ਦਾ ਮਾਦਾ ਵੀ ਆ, ਸੁਧਾਰ ਕਰੋ, ਸੁਧਾਰ ਜਿਹੜੀ ਉਹ ਰੱਖਣ ਦੀ, ਗਲਤੀ ਨੂੰ ਪਹਿਚਾਨਣਾ, ਗਲਤੀ ਨੂੰ ਮੰਨਣਾ, ਇਹ ਵੀ ਬਹੁਤ ਵੱਡੀ ਹਿੰਮਤ ਆ। ਜੇ ਇਹ ਆਪਣੇ ਵਿੱਚ ਇਹ ਵਾਲੀ ਹਿੰਮਤ ਨਹੀਂ ਹੋਊਗੀ ਨਾ ਵੀ ਮੇਰੇ ਕੋਲ ਗਲਤੀ ਹੋ ਹੀ ਨਹੀਂ ਸਕਦੀ, ਆਪਾਂ ਬਹਾਨਾ ਮਾਰੀ ਜਾਣਾ, ਨਹੀਂ ਜੀ ਇਹ ਨਹੀਂ, ਇੱਥੇ ਇਹਦੇ ਚ ਤਾਂ ਕੰਪਿਊਟਰ ਦੀ ਪ੍ਰੋਬਲਮ ਆ ਗਈ ਸੀ, ਇਹ ਚ ਤਾਂ ਇਹਦੀ ਆ ਗਈ ਸੀ, ਇਹ ਚ ਖੱਬੇ ਨੇ ਆ ਕਰਤਾ, ਸੱਜੇ ਨੇ ਉਹ ਕਰਤਾ, ਇਹ ਨਾ ਮੰਨਣਾ ਵੀ ਮੇਰੇ ਕੋਲ ਕਦੀ ਗਲਤੀ ਨਹੀਂ ਹੋਈ ਜਾਂ ਗਲਤੀ ਹੋ ਹੀ ਨਹੀਂ ਸਕਦੀ, ਫਿਰ ਉੱਥੇ ਗੜਬੜ ਆ। ਹਾਂ, ਉੱਥੇ ਖੜੋਤ ਤੁਹਾਡੀ ਜਿਹੜੀ ਉਹ ਆ ਜਾਣੀ ਆ। ਸੋ ਵੀ ਤਰ੍ਹਾਂ ਦੀਆਂ ਜਿਹੜੀਆਂ ਆ ਹਿੰਮਤਾਂ ਜਿਹੜੀਆਂ ਉਹ ਆਪਾਂ ਨੂੰ ਜਿਹੜੀਆਂ ਚਾਹੀਦੀਆਂ, ਜਿੱਥੇ ਸਰੀਰਕ ਹਿੰਮਤ ਚਾਹੀਦੀ ਆ, ਇਮੋਸ਼ਨਲ, ਮੈਂਟਲ, ਕਈ ਤਰੀਕੇ ਦੀ ਜਿਹੜੀ ਆਪਾਂ ਨੂੰ ਹਿੰਮਤ ਆ ਉਹ ਨਾਲ ਦੇ ਨਾਲ ਰੱਖਣੀ ਪੈਣੀ। ਪਰ ਹਰ ਕੇ ਬੈਠਣ ਨਾਲੋਂ, ਭਾਵੇਂ ਸਰੀਰਕ ਕਰੋ ਭਾਵੇਂ ਮੈਂਟਲ ਕਰੋ, ਕੋਈ ਵੀ ਕਰੋ, ਹਰ ਕੇ ਬੈਠਣ ਨਾਲੋਂ ਨਾ ਗਿਵ ਅਪ ਕਰਨ ਨਾਲੋਂ ਹਿੰਮਤ ਕਰਦੇ ਚਲੋ। ਆਈ ਥਿੰਕ ਆਇਨਸਟਾਈਨ ਸੀ ਜਿਸਨੇ ਇਹ ਕਿਹਾ ਸੀ, ਵੀ ਕਹਿੰਦੇ ਵੀ ਜੇ ਤੁਸੀਂ ਕਿਸੇ ਐਕਸਪੈਰੀਮੈਂਟ 'ਚ 100 ਵਾਰੀ ਫੇਲ ਹੋ ਜਾਂਦੇ ਆ, ਹਾਂਜੀ, ਕਹਿੰਦਾ ਨਹੀਂ 100 ਵਾਰੀ ਫੇਲ ਨਹੀਂ, ਮੈਨੂੰ ਇਹ ਪਤਾ ਵੀ 100 ਵਾਰੀ ਏਦਾਂ ਨਹੀਂ ਕੀਤਾ ਜਾ ਸਕਦਾ, ਵੀ 101 ਵਾਰੀ ਇੱਕ ਆਹ ਤਰੀਕਾ ਆ ਵੀ ਇਹਨੂੰ ਆਪਾਂ ਜਿਹੜਾ ਇਸ ਤਰੀਕੇ ਦੇ ਨਾਲ ਕਰ ਸਕਦੇ ਆ। ਉਹ ਨੈਗੇਟਿਵਿਟੀ ਵੀ ਉਹੀ ਖਾਲੀ ਕੱਪ ਆ, ਵੀ ਅੱਧਾ ਭਰਿਆ ਕਿ ਅੱਧਾ ਖਾਲੀ ਆ, ਆਪਾਂ ਅੱਧਾ ਭਰਿਆ ਦੇਖਣਾ, ਅੱਧਾ ਖਾਲੀ ਨਹੀਂ ਦੇਖਣਾ, ਆਪਾਂ ਅੱਧਾ ਭਰਿਆ ਦੇਖਣਾ। ਮੇਰੇ ਇੱਕ ਅਧਿਆਪਕ ਸੀਗੇ ਤੇ ਉਹ ਕਹਿੰਦੇ ਵੀ ਜਦੋਂ ਕੋਈ ਬੰਦਾ ਫੇਲ ਹੋ ਜਾਂਦਾ ਨਾ ਕਿਸੇ ਵੀ ਕੰਮ ਚੋਂ, ਤੇ ਉਹ ਮਤਲਬ ਇੱਕ ਇੰਗਲਿਸ਼ ਦਾ ਕੋਟ ਵੀ ਹੈ, ਆਲਵੇਜ਼ ਫੇਲਿਅਰਸ ਹੈਵ ਐਕਸਕਿਊਜ਼ਸ। ਤੇ ਜਿਹੜਾ ਬੰਦਾ ਪਾਸ ਕਰਦਾ ਜਾਂ ਜਿਹੜਾ ਵਿਨਰ ਹੁੰਦਾ, ਉਹਦੇ ਕੋਲੇ ਸਿਰਫ ਰੀਜ਼ਨ ਹੁੰਦਾ, ਫੇਲਿਅਰ ਕੋਲੇ ਐਕਸਕਿਊਜ਼ਸ ਹੁੰਦੇ ਆ। ਉਹ ਕਹਿੰਦਾ ਕਿ ਜਿਹਨਾਂ ਨੂੰ ਕਹਿਣਾ ਕਿ ਸਰ ਇਹ ਹੋ ਗਿਆ, ਉਹ ਕਹਿੰਦਾ ਮਤਲਬ ਅਸਫਲਤਾ ਦਾ ਮਤਲਬ ਕਿ ਸਫਲਤਾ ਲਈ ਪੂਰੇ ਯਤਨ ਨਹੀਂ ਕੀਤੇ ਗਏ, ਬਸ। ਸੋ ਇਹ ਆ ਚੀਜ਼, ਕਦੇ ਵੀ ਅਸਫਲ ਹੋ ਜਾਓ ਤੇ ਇਹ ਦੇਖੋ ਕਿ ਯਾਰ ਯਤਨਾਂ ਦੇ ਵਿੱਚ ਕਮੀ ਕਿੱਥੇ ਰਹਿ ਗਈ, ਉਹਨਾਂ ਨੂੰ ਲੱਭੋ, ਤਰਾਸ਼ੋ, ਤੇ ਉਹਨਾਂ ਤੇ ਸਕੂਲ ਦੀਆਂ ਕੰਧਾਂ ਤੇ ਅਕਸਰ ਲਿਖਿਆ ਹੁੰਦਾ ਨਾ, ਦੇਖਣਾ, ਸਮਝਣਾ, ਸਿੱਖਣਾ ਤੇ ਕਰਨਾ, ਯੋਗਤਾ ਦੇ 5 ਪੜਾਅ ਨੇ। ਦੇਖੋ, ਸਮਝੋ, ਸਿੱਖੋ, ਫਿਰ ਕਰੋ, ਫਿਰ ਉਹਨੂੰ ਦੇਖੋ ਕਰਕੇ ਕਿ ਕਿਵੇਂ। ਜੇ ਤੁਹਾਡੇ ਮਨ ਦੇ ਵਿੱਚ ਇਹ ਹੈਗੀ ਆ ਨਾ ਵੀ ਮੈਂ ਕੋਈ ਵੀ ਕੰਮ ਕਰਨਾ ਆ, ਹਾਂਜੀ, ਇਹ ਸੋਚੇ ਬਗੈਰ ਵੀ ਮੈਂ ਇਹ 'ਚ ਪਾਸ ਹੋਣਾ ਕਿ ਇਹ 'ਚ ਫੇਲ ਹੋਣਾ, ਵੀ ਇਹ ਕਾਮਯਾਬ ਹੋਊ ਜਾਂ ਨਹੀਂ ਹੋਊਗਾ, ਉਹਦੀ ਪਰਵਾਹ ਕੀਤੇ ਬਗੈਰ ਜਿਹੜੀ ਕਿਸੇ ਚੀਜ਼ ਦੇ ਵੱਲ ਵਧਣਾ, ਉਹ ਕਦਮ ਜਿਹੜੇ ਉਹ ਚੱਕਣੇ, ਪਹਿਲੇ ਸਟੈਪ ਜਿਹੜੇ ਚੱਕਣੇ ਆ, ਉਹ ਹਿੰਮਤ ਦੀ ਨਿਸ਼ਾਨੀ ਹੈ। ਜੀ। ਹਾਂ, ਜਾਣ ਬੁੱਝ ਕੇ ਖੂਹ 'ਚ ਛਾਲ ਮਾਰਨੀ, ਉਹ ਮੂਰਖਤਾ ਦੀ ਨਿਸ਼ਾਨੀ, ਉਹ ਤਾਂ ਕ੍ਰੇਜ਼ ਹੋ ਗਿਆ ਨਾ, ਕ੍ਰੇਜ਼ੀ, ਉਹ ਹੋਰ ਚੀਜ਼ ਜਿਹੜੀ ਉਹ ਹੋ ਗਈ ਆ। ਸੋ ਹਿੰਮਤ ਇਹ ਕਰਨੀ ਵੀ ਹਾਂ ਵੀ ਇਹਦੇ ਨਾਲ ਮੈਂ ਬਾਅਦ 'ਚ ਇਵੈਂਚੁਅਲੀ ਜਿਹੜਾ ਉਹ ਅੱਗੇ ਵੱਧ ਸਕਦੇ ਆ, ਤਾਂ ਉਹ ਜਿਹੜਾ ਚੀਜ਼ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ। ਸੋ ਸਮਾਂ ਆਪਣਾ ਸਮਾਪਤੀ ਵਾਲਾ ਜੀ, ਟੌਪਿਕ ਇੰਨਾ ਵਧੀਆ ਹੈ ਕਿ ਜਿੰਨਾ ਮਰਜ਼ੀ ਨੂੰ ਅੱਗੇ ਲਈ ਚੱਲਦੇ ਰਹੀਏ, ਅਨੇਕਾਂ ਮਿਸਾਲਾਂ ਹਿੰਮਤ ਦੀਆਂ ਮਿਲ ਜਾਣਗੀਆਂ, ਹੌਸਲੇ ਦੀਆਂ ਮਿਲ ਜਾਣਗੀਆਂ, ਅਨੇਕਾਂ ਐਸੇ ਲੋਕਾਂ ਦੀਆਂ ਮਿਸਾਲਾਂ ਤੁਹਾਨੂੰ ਮਿਲ ਜਾਣਗੀਆਂ ਜਿਹੜੇ ਡਿੱਗੇ, ਬਾਰ-ਬਾਰ ਡਿੱਗੇ ਤੇ ਬਾਅਦ ਦੇ ਵਿੱਚ ਉੱਠ ਕੇ ਉਹਨਾਂ ਨੇ ਦੁਨੀਆ ਦੇ ਵਿੱਚ ਤਰਥੱਲੀ ਮਚਾਤੀ। ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਰਾਜਕਰਨਵੀਰ ਸਿੰਘ ਜੀ ਇੱਥੇ ਲੈ ਗਏ ਜੀ, ਫਿਰ ਆਪਾਂ ਇਜਾਜ਼ਤ ਜੀ। ਬਿਲਕੁਲ ਜੀ, ਤੇ ਹਿੰਮਤ ਜਿਹੜੀ ਉਹ ਰੱਖਣੀ ਆ ਜੀ, ਹਿੰਮਤ ਮਰਦਾ ਹੈ, ਮਦਦ ਖੁਦਾ।
ਸੋ ਹਿੰਮਤ ਜਿਹੜੀ ਉਹ ਆਪਾਂ ਰੱਖ ਹਾਂਜੀ। ਕੇ ਜਿਹੜੀ ਉਹ ਚੱਲਣੀ ਆ। ਹਾਂਜੀ। ਕਿਸੇ ਵੀ ਚੀਜ਼ ਤੋਂ ਡਰਨਾ ਨਹੀਂ ਵੀ ਉਹਦੇ ਸਿੱਟੇ ਕੀ ਜਿਹੜੇ ਉਹ ਹੋ ਸਕਦੇ ਆ। ਹਾਂ। ਸਿੱਟਿਆਂ ਤੱਕ ਉਦੋਂ ਹੀ ਪਹੁੰਚੋਗੇ ਜਦੋਂ ਤੁਸੀਂ ਉਹ ਪੈਂਡਾ ਤੈਅ ਕਰਨਾ ਤੈਅ ਕਰਨਾ। ਸ਼ੁਰੂ ਹਾਂਜੀ। ਕਰੋਗੇ, ਤੇ ਹਾਂਜੀ। ਪੈਂਡਾ ਤੈਅ ਕਰਨ ਦੀ ਉਹ ਹਿੰਮਤ ਆਪਾਂ ਜਿਹੜੀ ਉਹ ਲੈ ਕੇ ਆਉਣੀ ਆ। ਹਾਂਜੀ। ਤੇ ਜੇ ਪਹਿਲੀ ਵਾਰੀ ਨਹੀਂ ਹੋਇਆ, ਦੂਜੀ ਵਾਰੀ ਸਹੀ, ਹੂੰ। ਜੇ ਨਹੀਂ ਹੋਇਆ ਤਾਂ ਕਹਾਣੀ ਤੁਸੀਂ ਸੁਣਾਈ ਆ ਵੀ 7 ਵਾਰੀ ਭਾਵੇਂ ਜਿਹੜਾ ਉਹ ਹੋ ਜਾਵੇ ਤੇ ਹਾਂਜੀ। ਭਾਵੇਂ 70 ਵਾਰੀ ਹੋ ਜਾਵੇ, ਜੀ। ਇਹ ਕਰਨਾ ਪੈਂਦਾ। ਕਰਨਾ ਪੈਂਦਾ। ਲਾਸਟ ਟਾਈਮ ਵਾਂਗੂ ਆਪਣੇ 2 ਸ਼ੇਰਾਂ ਦੀ ਫੇਰ ਸਮਾਪਤੀ ਹੋਣੀ ਹੈ। ਪਿਛਲੀ ਵਾਰ ਵੀ ਬਾਬਾ ਨਜ਼ਮੀ ਜੀ ਨੂੰ ਯਾਦ ਕੀਤਾ ਸੀ, ਜੀ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਹਿੰਮਤ ਵਾਲੇ ਉੱਗ ਪੈਂਦੇ ਨੇ ਨੇ। ਪਾੜ ਕੇ ਸੀਨਾ ਪੱਥਰਾਂ ਦਾ। ਤੇ ਹਾਸ਼ਮ ਕਾਦਰ ਯਾਰ ਇੱਕ ਬਹੁਤ ਤਕੜੇ ਸਾਹਿਤਕਾਰ ਹੋਏ ਨੇ, ਉਹਨਾਂ ਨੇ ਵੀ ਇਹੀ ਲਿਖਿਆ, ਹਾਸ਼ਮ ਫਤਿਹ ਨਸੀਬ ਉਹਨਾਂ ਜਿੰਨਾ ਹਿੰਮਤ ਯਾਰ ਬਣਾਈ। ਬਿਲਕੁਲ ਬਿਲਕੁਲ ਬਿਲਕੁਲ। ਸੋ ਇੱਥੇ ਜਿਹੜੀ ਉਹ ਆਪਾਂ ਗੱਲਬਾਤ ਨੂੰ ਸਮਾਪਤ ਕਰਦੇ ਹਾਂ ਜੀ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।